Garewal Travel Services University टैक्स पेरोल वीज़ा OCI कार्ड पासपोर्ट ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਲੱਦਰ ਬੇਕਰਸਫੀਲਡ ਅਮਰਜੀਤ ਸਿੰਘ ਸਟਾਕਟਨ ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ ਬਲਜਿੰਦਰ ਨਿੱਜਰ ਵੁੱਡਲੈਂਡ ਹਰਜੀਤ ਸਿੰਘ ਲੈਥਰੋਪ ਇਕਬਾਲ ਸਿੰਘ ਜੌਹਲ ਗੁਰਦੇਵ ਸਿੰਘ LA ਗੁਰਮੇਲ ਪਾਸੀ ਐਲ ਗਰੋਵ ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ ਸਿਕੰਦਰ ਗਰੇਵਾਲ ਟ੍ਰੇਸੀ ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਪਰਮਜੀਤ ਸਿੰਘ ਦਾਖਾ ਬਰਕਲੇ ਤੇ ਊੜਾ ਡੈਟ ਰਿਲੀਫ ਵਾਲੇ ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ ਕਰਜ਼ਾ ਜ਼ਿਆਦਾ ਹੈ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ ਕਾਲ 8888889914 ਦੇ ਉੱਤੇ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 श्रोते ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਵੱਡੀ ਖਬਰ ਆ ਰਹੀ ਆ ਜੋ ਸਾਬਕਾ ਜਰਨਲਿਸਟ ਸੀ CNN ਦੇ ਤੇ ਅੱਜ ਕੱਲ ਉਹ ਇੰਡੀਪੈਂਡੈਂਟ ਹੈਗੇ ਆ ਡੌਨ ਲੈਮਨ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਮਿਨੀਸੋਟਾ ਦੇ ਵਿੱਚ ਇੱਕ ਚਰਚ ਤੇ ਜਦੋਂ ਪ੍ਰੋਟੈਸਟ ਹੋ ਰਿਹਾ ਸੀ ਤੇ ਉਸ ਨੂੰ ਡੌਨ ਲੈਮਨ ਕਵਰ ਕਰਨ ਗਿਆ ਹੋਇਆ ਸੀ 59 ਸਾਲਾਂ ਦਾ ਨਿਊਜ਼ ਐਂਕਰ ਡੌਨ ਲੈਮਨ ਇਸ ਨੂੰ ਫਰਵਰੀ 23 ਦੇ ਵਿੱਚ CNN ਦੇ CEO ਕ੍ਰਿਸ ਲਿਚ ਵੱਲੋਂ ਫਾਇਰ ਕਰ ਦਿੱਤਾ ਗਿਆ ਸੀ ਆਫ ਏਅਰ ਲੈ ਲਿਆ ਗਿਆ ਸੀ ਜਦੋਂ ਉਹਨਾਂ ਨੇ ਇੱਕ ਕਮੈਂਟ ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੈਲੀ ਦੀ ਉਮਰ ਦੇ ਸੰਬੰਧ ਦੇ ਵਿੱਚ ਮਾਰਿਆ ਸੀਗਾ ਕਮੈਂਟ ਦਿੱਤਾ ਸੀਗਾ ਨਿੱਕੀ ਹੈਲੀ ਇਜ਼ ਨਾਟ ਇਨ ਹਰ ਪ੍ਰਾਈਮ ਲੈਮਨ ਨੇ ਇਹ ਜੋ ਉਸ ਟਾਈਮ ਦੇ ਉੱਤੇ ਕਿਹਾ ਸੀ ਤੇ ਕਹਿੰਦੇ ਭਈ ਸੋ ਇਹ ਤਾਂ ਤੁਸੀਂ ਸਮਝ ਹੀ ਸਕਦੇ ਉਹਨਾਂ ਦਾ ਮਤਲਬ ਜੋ ਇਹ ਕੀ ਸੀਗਾ ਬਾਅਦ ਦੇ ਵਿੱਚ CNN ਨੇ ਜੋ ਡੌਨ ਲੈਮਨ ਆ ਉਸ ਨੂੰ ਤੋੜ ਦਿੱਤਾ ਤੇ ਹਾਲਾਂਕਿ ਉਹ ਬੈਟਨ ਲੂਜ਼ੀਆਨਾ ਦਾ ਰਹਿਣ ਵਾਲਾ ਆ ਯੰਗ ਰਿਪਬਲਿਕਨ ਸੀ ਆਪਣੇ ਟਾਈਮ ਦੇ ਉੱਤੇ ਤੇ ਰੋਨਾਲਡ ਰੀਗਨ ਨੂੰ ਵੀ ਉਹਨਾਂ ਕਾਲਜ ਟਾਈਮ ਦੇ ਉੱਤੇ ਵੋਟ ਪਾਈ ਸੀ ਬਾਅਦ ਦੇ ਵਿੱਚ ਟੈਲੀਵਿਜ਼ਨ ਜਰਨਲਿਸਟ ਬਣ ਗਿਆ ਲੋਕਲ ਨਿਊਜ਼ ਬਰਮਿੰਗਮ ਅਲਬਾਮਾ ਦੇ ਵਿੱਚ ਫਿਲਡੈਲਫੀਆ ਚ ਫਿਰ ਸ਼ਿਕਾਗੋ ਤੇ ਅਲਟੀਮੇਟਲੀ CNN ਨੂੰ ਉਸਨੇ 2006 ਦੇ ਵਿੱਚ ਜੁਆਇਨ ਕੀਤਾ ਸੀਗਾ ਹੁਣ ਡੌਨ ਲੈਮਨ ਜੋ ਆ ਉਹ ਕਹਿੰਦੇ ਵੀ ਮੈਂ ਤਾਂ ਜੋ ਉੱਥੇ ਹੋ ਰਿਹਾ ਸੀ ਪ੍ਰੋਟੈਸਟ ਚਰਚ ਦੇ ਵਿੱਚ ਉਹਨੂੰ ਕਵਰ ਕਰਨ ਗਿਆ ਸੀ ਸੋ ਹੁਣ ਪ੍ਰੋਟੈਸਟ ਕਵਰ ਕਰਨ ਵਾਲੇ ਬੰਦੇ ਨੂੰ ਵੀ ਜੇ ਸਰਕਾਰ ਅਰੈਸਟ ਕਰ ਰਹੀ ਆ ਇਹ ਤਾਂ ਜੋ ਫਸਟ ਅਮੈਂਡਮੈਂਟ ਦੀ ਜੋ ਵਾਇਲੇਸ਼ਨ ਹੋ ਰਹੀ ਹੈਗੀ ਆ ਸੋ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹ ਹੱਕ ਦੇ ਵਿੱਚ ਆਏ ਹੈਗੇ ਆ ਵੀ ਇਹ ਤਾਂ ਸ਼ਰੇਆਮ ਜੋ ਆ ਫੈਡਰਲ ਸਰਕਾਰ ਧੱਕਾ ਕਰ ਰਹੀ ਹੈਗੀ ਆ ਕਿਉਂਕਿ ਫੈਡਰਲ ਏਜੰਟ ਨੇ ਹੀ ਡੌਨ ਲੈਮਨ ਨੂੰ ਅਰੈਸਟ ਕੀਤਾ ਹੈਗਾ ਜੀ ਬਿਲਕੁਲ ਸੋ ਜਿਸ ਦਿਨ ਮਿਨੇਸੋਟਾ ਦੇ ਚਰਚ ਦੇ ਵਿੱਚ ਐਂਟੀ ਆਈਸ ਪ੍ਰੋਟੈਸਟ ਹੋਇਆ ਸੀ ਉਦੋਂ ਤੋਂ ਪ੍ਰੋਟੈਸਟਰਸ ਦੇ ਨਾਲ ਇਹ ਇੱਕ ਸੈਂਟਰ ਪੁਆਇੰਟ ਬਣ ਗਿਆ ਸੀਗਾ ਕਿਉਂਕਿ ਡੌਨ ਲੈਮਨ ਨੇ ਉੱਥੇ ਇਸ ਦੀ ਕਵਰੇਜ ਜਿਹੜੀ ਉਹ ਕੀਤੀ ਸੀ ਪਹਿਲਾਂ ਵੀ ਜਦ ਇਸ ਦੇ ਉੱਤੇ ਗੱਲਬਾਤ ਜਿਹੜੀ ਹੋਈ ਸੀ ਹਰਮੀਤ ਢਿੱਲੋਂ ਜਿਹੜੇ ਸਿਵਲ ਰਾਈਟਾਂ ਦੇ ਹੈਗੇ ਨੇ ਅਸਿਸਟੈਂਟ ਅਟਾਰਨੀ ਜਨਰਲ ਉਹਨਾਂ ਨੇ ਅਗਲੇ ਦਿਨ ਹੀ ਜਾ ਕੇ ਇਹਨਾਂ ਦਾ ਨਾਮ ਵੀ ਉੱਥੇ ਲਿਆ ਸੀ ਇੱਕ ਕੰਜ਼ਰਵੇਟਿਵ ਟਾਕ ਸ਼ੋਅ ਦੇ ਵਿੱਚ ਤੇ ਇਹ ਜਿਹੜਾ ਮੁੱਖ ਸੂਤਰਧਾਰ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਜਿਹੜਾ ਉਹ ਜਾ ਰਿਹਾ ਆ ਤੇ ਇਹਦਾ ਇਹ ਕਹਿਣਾ ਸੀਗਾ ਵੀ ਮੈਂ ਇਕੱਲਾ ਥੋੜੀ ਸੀਗਾ ਉਸ ਪ੍ਰੋਟੈਸਟ ਨੂੰ ਜਿਹੜਾ ਉਹ ਕਵਰ ਕਰਨ ਵਾਲਾ ਹੋਰ ਵੀ ਬਥੇਰੇ ਜਿਹੜੇ ਉਹ ਪੱਤਰਕਾਰ ਸੀਗੇ ਹੋਰ ਵੀ ਜਿਹੜੇ ਜਰਨਲਿਸਟ ਆ ਜਿਹੜੇ ਉਹ ਆਏ ਹੋਏ ਸੀਗੇ ਪਰ ਕਹਿੰਦੇ ਵੀ ਮੈਨੂੰ ਜਿਹੜਾ ਇਸ ਦੇ ਵਿੱਚ ਪਿੰਨ ਪੁਆਇੰਟ ਕਰਕੇ ਵਿੱਚੋਂ ਇਕੱਲਿਆਂ ਜਿਹੜਾ ਉਹ ਕੱਢਿਆ ਗਿਆ ਹੈਗਾ ਆ ਸੋ ਇਹ ਪ੍ਰੋਟੈਸਟ ਐਂਟੀ ਆਈਸ ਦੇ ਉਲਟ ਜਿਹੜੇ ਚੱਲੇ ਸੀ ਆਈਸ ਆਊਟ ਦੇ ਜਿਹੜੇ ਨਾਅਰੇ ਆ ਉਹ ਉੱਥੇ ਲੱਗ ਰਹੇ ਸੀਗੇ 18 ਜਨਵਰੀ ਦੀ ਇਹ ਘਟਨਾ ਆ ਸਿਟੀਜ਼ ਚਰਚ ਸੀਗਾ ਮਿਨੇਸੋਟਾ ਦੇ ਵਿੱਚ ਜਿੱਥੇ ਇਹ ਪ੍ਰੋਟੈਸਟ ਇਹਨਾਂ ਕੁਝ ਲੋਕਾਂ ਦੇ ਦੁਆਰਾ ਕੀਤਾ ਗਿਆ ਸੀਗਾ ਤੇ ਹੁਣ ਲੈਮਨ ਦੀ ਜਿਹੜੀ ਅਰੈਸਟ ਹੋਣ ਦੇ ਨੂੰ ਲੈ ਕੇ ਕਹਿੰਦੇ ਵੀ ਇਹ ਹੁਣ ਚੈਲੰਜ ਮਿਸਟਰ ਲੈਮਨ ਕਰ ਸਕਦੇ ਆ ਵੀ ਭਾਈ ਇਹ ਮੈਂ ਤਾਂ ਪ੍ਰੋਟੈਸਟ ਨਹੀਂ ਸੀ ਉੱਥੇ ਕਰਨ ਗਿਆ ਸੀ ਮੈਂ ਤਾਂ ਸਿਰਫ ਕਵਰ ਕਰਨ ਗਿਆ ਸੀ ਈਵੈਂਟ ਐਜ਼ ਏ ਜਿਹੜਾ ਉਹ ਜਰਨਲਿਸਟ ਦੇ ਤੌਰ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ ਹਰਮੀਤ ਢਿੱਲੋਂ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜਿਹੜਾ ਜਰਨਲਿਜ਼ਮ ਦੀ ਆੜ ਦੇ ਵਿੱਚ ਇਸ ਤਰੀਕੇ ਦੀਆਂ ਚੀਜ਼ਾਂ ਨਹੀਂ ਜਿਹੜਾ ਉਹ ਕਰ ਸਕਦੇ ਹੈਗੇ
ਸੋ ਕਹਿੰਦੇ ਵੀ ਜਦੋਂ ਪ੍ਰੋਟੈਸਟ ਸਟਾਰਟ ਹੋਇਆ ਇਹ ਡੌਨ ਲੈਮਨ ਦਾ ਜਿਹੜਾ ਉਹ ਕਹਿਣਾ ਆ ਵੀ ਕਹਿੰਦੇ ਵੀ ਅਸੀਂ ਐਕਟ ਆਫ ਜਰਨਲਿਜ਼ਮ ਕੀਤਾ ਸੀ, ਰਿਪੋਰਟ ਕੀਤਾ, ਲੋਕ ਜਿਹੜੇ ਇਨਵੋਲਵ ਸੀਗੇ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕੀਤੀ। ਇੱਥੋਂ ਤੱਕ ਵੀ ਜਿਹੜੇ ਪੈਸਟਰ ਸੀਗੇ ਉੱਥੇ ਬੋਲਣ ਵਾਲੇ ਜਿਹੜੇ ਮੈਂਬਰ ਸੀਗੇ ਚਰਚ ਦੇ ਤੇ ਜਿਹੜੀ ਆਰਗੇਨਾਈਜੇਸ਼ਨ ਵਿਰੋਧ ਕਰਨ ਆਈ ਸੀ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਗੱਲਾਂ ਆ ਉਹ ਕੀਤੀਆਂ। ਐਬੀ ਲੋਵਲ ਇੱਕ ਲਾਇਰ ਹੈਗੇ ਨੇ ਇਹਨਾਂ ਦੇ ਲੈਮਨ ਦੇ, ਉਹ ਕਹਿੰਦੇ ਵੀ ਅਸੀਂ ਇਹਨਾਂ ਚਾਰਜਿਸ ਦੇ ਉਲਟ ਫਾਈਟ ਜਿਹੜੀ ਉਹ ਕਰਾਂਗੇ। ਜਸਟਿਸ ਡਿਪਾਰਟਮੈਂਟ ਕਹਿੰਦੇ ਵੀ ਇਸ ਟਾਈਮ ਇੱਕ ਸਟਨਿੰਗ ਤੇ ਟਰਬਲਿੰਗ ਐਫਰਟ ਕਰ ਰਿਹਾ ਆ ਵੀ ਲੋਕਾਂ ਨੂੰ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪਨਿਸ਼ ਕੀਤਾ ਜਾਵੇ ਤੇ ਉਹਨਾਂ ਨੂੰ ਚੁੱਪ ਜਿਹੜਾ ਉਹ ਕਰਾਇਆ ਆ ਜਾਵੇ। ਸੋ ਕਹਿੰਦੇ ਵੀ ਅਰੈਸਟ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਹ ਜਿਹੜਾ ਉਹ ਆਖਿਆ, ਉਹ ਕਹਿੰਦੇ ਵੀ ਜਿਹੜਾ ਵੀ ਇਹ ਲੇਟੈਸਟ ਅਟੈਕ ਆ ਰੂਲ ਆਫ ਲਾ ਦੇ ਉਲਟ ਤੇ ਇਹ ਜਿਹੜੇ ਚਾਰजेस ਆ ਉਹਨਾਂ ਨੂੰ ਉਹ ਵਿਗਰਸਲੀ ਫਾਈਟ ਕਰਨਗੇ ਤੇ ਥੋਰੋਲੀ ਫਾਈਟ ਕਰਨਗੇ ਅਦਾਲਤ ਦੇ ਜਿਹੜੇ ਉਹ ਵਿੱਚ। ਜਸਟਿਸ ਡਿਪਾਰਟਮੈਂਟ ਨੇ ਕਿਹਾ ਸੀਗਾ ਵੀ ਉਹ ਸਾਰੇ ਹੀ ਉਹਨਾਂ ਪ੍ਰੋਟੈਸਟਰਸ ਨੂੰ ਪ੍ਰੋਸੀਕਿਊਟ ਜਿਹੜੇ ਉਹ ਕਰਨਗੇ ਜਿਨ੍ਹਾਂ ਨੇ ਲਾਈਨ ਇਹ ਕ੍ਰਾਸ ਕੀਤੀ ਆ ਐਕਟੀਵਿਟੀ ਦੀ, ਜਿਹੜੀ ਕਿ ਫਸਟ ਅਮੈਂਡਮੈਂਟ ਦੇ ਅੰਡਰ ਕਹਿੰਦੇ ਵੀ ਉੱਦਾਂ ਪ੍ਰੋਟੈਕਟਡ ਹੈਗੀ ਆ। impeding law enforcement or in case church protest violating others ਜਿਹੜੇ ਉਹ ਰਾਈਟ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਨਵਾਂ ਪ੍ਰੈਸੀਡੈਂਟ ਸੈੱਟ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਇਹਦੇ ਨਾਲ ਇਹ ਵੀ ਹਰਜੋਤ ਸਿੰਘ ਜੀ ਹੋ ਸਕਦਾ ਵੀ ਕੱਲ ਨੂੰ ਕਿਤੇ ਵੀ ਕੋਈ ਪ੍ਰੋਟੈਸਟ ਜਾਂ ਕੋਈ ਇਦਾਂ ਦੀ ਚੀਜ਼ ਹੋ ਰਹੀ ਆ ਵੀ ਉਹ ਫਿਰ ਡਿਪੈਂਡ ਕਰੂਗਾ ਵੀ ਕੋਈ ਉੱਥੇ ਜਰਨਲਿਸਟ ਜਾਊਗਾ ਨਹੀਂ ਜਾਊਗਾ, ਉਹਨੂੰ ਕਵਰ ਕਰੀਏ ਨਾ ਕਰੀਏ, ਵੀ ਕਿਤੇ ਬਾਅਦ ਦੇ ਵਿੱਚ ਦੋਸਤ ਸਾਰਾ ਉਹਨਾਂ ਸਿਰ ਮੜ ਕੇ ਉਹਨਾਂ ਨੂੰ ਹੀ ਜਿਹੜਾ ਉਹ ਗ੍ਰਿਫਤਾਰ ਨਾ ਕਰ ਲਿਆ ਜਿਹੜਾ ਹੋ ਜਾਵੇ। ਸੋ ਹੁਣ ਇਹ ਕਿਹਦੇ ਰਾਈਟ ਕਿਵੇਂ ਆ ਇਹ ਅਦਾਲਤ ਜਿਹੜੀ ਉਹ ਫੈਸਲਾ ਕਰੇਗੀ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਘਟਨਾਕ੍ਰਮ ਜਿਹੜਾ ਉਹ ਵਾਪਰਿਆ ਆ ਤੇ ਜਿਹੜਾ ਲੈਮਨ ਆ ਡੌਨ ਲੈਮਨ ਆ ਉਸ ਨੂੰ ਹੁਣ ਜਿਹੜੇ ਫੈਡਰਲ ਚਾਰजेस ਦੇ ਅੰਡਰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ। ਇਸ ਤੋਂ ਇਲਾਵਾ ਜਿਹੜਾ ਹਰਜੋਤ ਸਿੰਘ ਜੀ ਕਈ ਲੋਕ ਪਹਿਲਾਂ ਵੀ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀ, ਜਿਹੜੇ ਮੇਨ ਉਹਨਾਂ ਉਸ ਆਰਗੇਨਾਈਜੇਸ਼ਨ ਦੇ ਵਿੱਚੋਂ ਜਿਨ੍ਹਾਂ ਨੇ ਚਰਚ ਜਾ ਕੇ ਪ੍ਰੋਟੈਸਟ ਕੀਤਾ ਸੀ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈਗਾ ਆ। ਜੀ ਬਿਲਕੁਲ। ਸੋ ਡੌਨ ਲੈਮਨ ਦੇ ਨਾਲ ਇੱਕ ਹੋਰ ਜਰਨਲਿਸਟ ਨੂੰ ਤੇ 3 ਹੋਰ ਬੰਦਿਆਂ ਨੂੰ ਵੀ ਜੋ ਆ ਅਰੈਸਟ ਕਰ ਲਿਆ ਗਿਆ ਹੈਗਾ। ਡੌਨ ਲੈਮਨ ਨੇ ਇਹ ਕਿਹਾ ਆ ਵੀ ਮੈਂ ਐਜ਼ ਏ ਇੰਡੀਪੈਂਡੈਂਟ ਜਰਨਲਿਸਟ ਕੰਮ ਕਰਦਾ ਆ ਤੇ ਉਹਦਾ ਖੁਦ ਦਾ ਵੀ YouTube ਚੈਨਲ ਹੈਗਾ ਆ। 2003 ਚ ਜਦੋਂ CNN ਤੋਂ ਆਊਟ ਕੀਤਾ ਗਿਆ ਸੀ, 17 ਸਾਲ ਨੈਟਵਰਕ ਤੇ ਕੰਮ ਕਰਨ ਤੋਂ ਤੇ ਉਹ ਖੁਦ ਹੁਣ ਐਜ਼ ਏ ਇੰਡੀਪੈਂਡੈਂਟ ਜਰਨਲਿਸਟ ਕੰਮ ਕਰ ਰਿਹਾ। ਜਸਟਿਸ ਡਿਪਾਰਟਮੈਂਟ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਉਹ ਪ੍ਰੋਟੈਸਟਰਸ ਨੂੰ ਪ੍ਰੋਸੀਕਿਊਟ ਕਰਨਗੇ ਜਿਨ੍ਹਾਂ ਨੇ ਲਾਈਨ ਨੂੰ ਕ੍ਰਾਸ ਕੀਤਾ ਹੈਗਾ, ਕਿਉਂਕਿ ਕਹਿੰਦੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਪ੍ਰੋਟੈਸਟ ਕਰਨਾ ਜਿਹੜਾ ਚਰਚ ਦੇ ਉੱਤੇ ਇਹ ਠੀਕ ਨਹੀਂ ਹੈਗਾ, ਇਹ ਵਾਇਲੇਸ਼ਨ ਆਫ ਅਦਰਸ ਰਾਈਟਸ ਹੈਗਾ। ਸੋ ਇੱਥੋਂ ਹੁਣ ਇਹ ਵੀ ਲੱਗਦਾ ਵੀ ਬਹੁਤ ਵਾਰ ਕਿਸੇ ਮੰਦਿਰ ਤੇ ਗੁਰਦੁਆਰੇ ਤੇ ਮਸਜਿਦ ਜਾਂ ਕਿਤੇ ਵੀ ਪ੍ਰੋਟੈਸਟ ਹੁੰਦਾ ਹੈਗਾ ਤੇ ਉਹ ਫਿਰ ਇਸ ਦੇ ਅੰਡਰ ਹੀ ਜਿਹੜਾ ਆਉਂਦਾ ਹੈਗਾ, ਜਿਸ ਤਹਿਤ ਜੋ ਲੈਮਨ ਆ ਉਸ ਨੂੰ ਅਰੈਸਟ ਕੀਤਾ ਹੈਗਾ। ਹਾਲਾਂਕਿ ਉਹ ਕਹਿੰਦਾ ਵੀ ਮੈਂ ਤਾਂ ਐਜ਼ ਏ ਜਰਨਲਿਸਟ ਗਿਆ ਸੀ, ਮੈਂ ਕੋਈ ਪ੍ਰੋਟੈਸਟ ਕਰਨ ਨਹੀਂ ਗਿਆ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਿਹੜਾ ਜਾਈਏ, ਇਸ ਟਾਈਮ ਇਹ ਦੱਸਿਆ ਜਾ ਰਿਹਾ ਲਿਊਜੀ ਮੈਂਜੀਓਨੀ ਜਿਸ ਨੇ ਜਿਹੜੇ ਯੂਨਾਈਟਿਡ ਹੈਲਥ ਦੇ ਜਿਹੜੇ CEO ਨੂੰ ਨਿਊਯਾਰਕ ਦੇ ਵਿੱਚ ਕਤਲ ਕਰ ਦਿੱਤਾ ਸੀਗਾ, ਸਿੱਧੀ ਜਿਹੜੀ ਉਹ ਗੋਲੀ ਮਾਰੀ ਸੀ, ਕਹਿੰਦੇ ਵੀ ਉਹ ਡੈਥ ਪੈਨਲਟੀ ਫੇਸ ਨਹੀਂ ਕਰੂਗਾ। ਜੱਜ ਨੇ ਜਿਹੜੇ 2 ਫੈਡਰਲ ਕਾਊਂਟ ਸੀ ਉਸ ਤੇ ਉਲਟ ਉਸ ਨੂੰ ਵੀ ਹਟਾ ਦਿੱਤਾ ਹੈਗਾ ਆ। 2 ਜਿਹੜੇ ਚਾਰजेस ਆ ਉਹ ਡਿਸਮਿਸ ਕਰ ਦਿੱਤੇ ਗਏ ਆ ਤੇ ਹੁਣ 4 ਦੇ ਵਿੱਚੋਂ 2 ਚਾਰजेस ਲਿਊਜੀ ਮੈਂਜੀਓਨੀ ਦੇ ਉਲਟ ਰਹਿ ਗਏ ਹੈਗੇ ਆ। ਮਰਡਰ ਥਰੂ ਯੂਜ਼ ਆਫ ਅ ਫਾਇਰ ਆਰਮ, ਕਹਿੰਦੇ ਵੀ ਇਸ ਦੀ ਜਿਹੜੀ ਪੋਟੈਂਸ਼ੀਅਲ ਡੈਥ ਸੈਂਟੈਂਸ ਜਿਹੜੀ ਉਹ ਹੋ ਸਕਦੀ ਸੀਗੀ, ਪਰ ਹੁਣ ਕਹਿੰਦੇ ਵੀ ਇਸ ਨੂੰ ਡੈਥ ਪੈਨਲਟੀ ਦਾ ਸਾਹਮਣਾ ਨਹੀਂ ਕਰਨਾ ਜਿਹੜਾ ਉਹ ਪਊਗਾ। ਪ੍ਰੋਸੀਕਿਊਟਰਸ ਨੂੰ ਇੱਕ ਹਿਸਾਬ ਦੇ ਨਾਲ ਝਟਕਾ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਦਿੱਤਾ ਹੈ। ਯੂਨਾਈਟਿਡ ਹੈਲਥ ਕੇਅਰ ਦੇ CEO ਬ੍ਰਾਇਨ ਥਾਮਸਨ ਨੂੰ ਇਸ ਨੇ ਜਿਹੜੇ ਉਹ ਮਾਰ ਦਿੱਤਾ ਸੀ। ਜਸਟਿਸ ਡਿਪਾਰਟਮੈਂਟ ਇਹ ਕਹਿ ਰਹੀ ਸੀ ਵੀ ਜਿਹੜਾ ਲਿਊਜੀ ਮੈਂਜੀਓਨੀ ਆ ਇਸ ਨੇ ਪ੍ਰੀਮੈਡੀਟੇਟਿਡ ਕੋਲਡ ਬਲੱਡਡ ਅਸੈਸੀਨੇਸ਼ਨ ਕੀਤੀ ਸੀਗੀ ਇਹ CEO ਬ੍ਰਾਇਨ ਥਾਮਸਨ ਦੀ, ਜਿਸ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ। US ਡਿਸਟ੍ਰਿਕਟ ਜੱਜ ਮਾਰਗਰੇਟ M ਗਾਰਨੈਟ ਉਹਨਾਂ ਨੇ 4 ਚੋਂ ਜਿਹੜੇ 2 ਕਾਊਂਟ ਆ ਉਹ ਰਿਮੂਵ ਕਰ ਦਿੱਤੇ, ਡਿਸਮਿਸ ਜਿਹੜੇ ਉਹ
ਕਰ ਦਿੱਤੇ। ਇਹ ਜਿਹੜਾ ਮਰਡਰ ਥਰੂ ਯੂਜ਼ ਆਫ ਫਾਇਰ ਆਰਮ, ਜਿਸ ਦੀ ਡੈਥ ਸੈਂਟੈਂਸ ਹੋ ਸਕਦੀ ਸੀ, ਤੇ ਇੱਕ ਹੋਰ ਫਾਇਰ ਆਰਮ ਰਿਲੇਟਡ ਆਫੈਂਸ ਆ, ਉਹਨਾਂ ਨੂੰ ਹਟਾ ਦਿੱਤਾ ਗਿਆ ਆ। ਜਿਹੜੇ ਜੱਜ ਗਾਰਨਟ ਆ, ਉਹਨਾਂ ਨੇ 2 ਜਿਹੜੇ ਫੈਡਰਲ ਸਟਾਕਿੰਗ ਕਾਊਂਟ ਆ, ਜਿਸ ਦੀ ਕਹਿੰਦੇ ਵੀ ਮੈਕਸਿਮਮ ਪ੍ਰਿਜ਼ਨ ਸੈਂਟੈਂਸ ਆਫ ਲਾਈਫ ਆ ਵਿਦਆਊਟ ਪੋਸੀਬਿਲਿਟੀ ਆਫ ਪਰੋਲ, ਉਹ ਜਿਹੜੇ ਬਰਕਰਾਰ ਰੱਖੇ ਹੈਗੇ ਆ। ਗਾਰਨਟ ਜਿਹੜੇ ਜੱਜ ਆ, ਉਹਨਾਂ ਨੇ ਕਿਹਾ ਵੀ ਜਿਹੜਾ ਮਰਡਰ ਚਾਰਜ ਆ ਉਹ ਟੈਕਨੀਕਲੀ ਫਲॉड ਸੀਗਾ। ਕਹਿੰਦੇ ਵੀ ਇਹ ਸਿਰਫ ਟੈਂਡਮ ਦੇ ਵਿੱਚ ਵਰਤਿਆ ਜਾ ਸਕਦਾ ਕ੍ਰਾਈਮ ਆਫ ਵਾਇਲੈਂਸ ਦੇ ਜਿਹੜੇ ਉਹ ਨਾਲ। ਪ੍ਰੋਸੀਕਿਊਸ਼ਨ ਜਿਹੜੀ ਸਰਕਾਰ ਦੇ ਵੱਲੋਂ ਆ, ਉਹ ਇਹ ਕਹਿ ਰਹੇ ਸੀ ਵੀ ਮੈਂਜੀਓਨੀ ਨੇ ਜਿਹੜਾ ਥਾਮਸਨ ਆ ਉਸ ਦੀ ਸਟਾਕਿੰਗ ਕੀਤੀ, ਤੇ ਉਹ ਬੇਸਿਕਲੀ ਇਸ ਟੈਕਨੀਕੈਲਿਟੀ ਨੂੰ ਸਟੈਂਡਰਡ ਨੂੰ ਮੀਟ ਕਰਦਾ ਹੈਗਾ ਆ। ਪਰ ਜੱਜ ਗਾਰਨਟ ਆ, ਉਹ ਉਹਨਾਂ ਦੀ ਗੱਲ ਦੇ ਨਾਲ, ਆਰਗੂਮੈਂਟ ਦੇ ਨਾਲ ਇਤਫਾਕ ਉਹਨਾਂ ਨੇ ਨਹੀਂ ਰੱਖਿਆ। ਸੋ ਇਹ ਹੁਣ ਜਿਹੜੇ ਜੱਜ ਆ, ਉਹਨਾਂ ਨੇ ਕਿਹਾ ਵੀ ਜਿਹੜੀ ਕੋਰਟ ਆ ਉਹ ਕਮਿਟਡ ਆ ਵੀ ਫੇਥਫੁਲੀ, ਵੀ ਬਿਲਕੁਲ ਸਹੀ ਢੰਗ ਦੇ ਨਾਲ ਜੋ ਸੁਪਰੀਮ ਕੋਰਟ ਦੇ ਦੁਆਰਾ ਡਿਕਟੇਟ ਕੀਤਾ ਗਿਆ ਹੈਗਾ ਚਾਰजेस ਇਸ ਕੇਸ ਦੇ ਵਿੱਚ, ਉਸ ਨੂੰ ਇਸ ਕੇਸ ਦੇ ਉੱਤੇ ਅਪਲਾਈ ਜਿਹੜਾ ਉਹ ਕਰੇ। ਕਹਿੰਦੇ ਵੀ ਕੋਰਟ ਦਾ ਸਿਰਫ ਤੇ ਸਿਰਫ ਕੰਸਰਨ ਆ ਵੀ ਲਾਅ ਨੂੰ ਕਿੱਦਾਂ ਜਿਹੜਾ ਆ ਉਹ ਮੋਹਰੇ ਰੱਖ ਕੇ ਜਿਹੜਾ ਉਹ ਕਰਨਾ ਹੈ ਤੇ ਅਪਲਾਈ ਜਿਹੜਾ ਉਸ ਦੇ ਵਿੱਚ ਕਰਨਾ ਆ। 27 ਸਾਲਾਂ ਦੇ ਲਿਊਜੀ ਮੈਂਜੀਓਨੀ ਦੇ ਉੱਤੇ ਇਹ ਦੋਸ਼ ਨੇ ਵੀ ਇਸਨੇ ਥਾਮਸਨ ਨੂੰ ਇੱਕ ਮਿਡ ਟਾਊਨ ਮੈਨਹੈਟਨ ਹੋਟਲ ਦੇ ਬਾਹਰ 4 ਦਸੰਬਰ 2024 ਨੂੰ ਜਿਹੜਾ ਉਹ ਕਤਲ ਕਰ ਦਿੱਤਾ ਸੀਗਾ। ਸੋ 2 ਚਾਰजेस ਜਿਹੜੇ ਹਰਜੋਤ ਸਿੰਘ ਜੀ ਰਿਮੂਵ ਕਰ ਦਿੱਤੇ ਗਏ ਆ, ਜਿਸ ਦੇ ਵਿੱਚ ਇਸ ਨੂੰ ਡੈਥ ਪੈਨਲਟੀ ਹੁਣ ਨਹੀਂ ਹੋ ਸਕਦੀ। ਬਹੁਤ ਵੱਡੇ ਪੱਧਰ ਦੇ ਉੱਤੇ ਇਸ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਿਹੜੀ ਉਹ ਜਾ ਰਹੀ ਸੀਗੀ, ਪਰ ਹੁਣ ਜਿਹੜੇ ਉਹ ਚਾਰजेस ਹਟਾਉਣ ਕਰਕੇ ਮੌਤ ਦੀ ਸਜ਼ਾ ਇਸ ਟਾਈਮ ਕਹਿ ਲਓ ਵੀ ਬਾਹਰ ਹੋ ਗਈ ਆ। ਸੋ ਅਟਾਰਨੀ ਜਨਰਲ ਪੈਮ ਬੌਂਡੀ, ਉਹਨਾਂ ਨੇ ਡਾਇਰੈਕਟ ਕੀਤਾ ਹੈ, ਪ੍ਰੋਸੀਕਿਊਟਰਸ ਨੂੰ ਡਾਇਰੈਕਟ ਕੀਤਾ ਸੀਗਾ ਵੀ ਤੁਸੀਂ ਡੈਥ ਪੈਨਲਟੀ ਸੀਕ ਕਰੋ। ਇਸ ਦੇ ਲਈ ਮੌਤ ਦੀ ਸਜ਼ਾ ਦੀ ਜਿਹੜੀ ਉਹ ਮੰਗ ਜਿਹੜੀ ਉਹ ਕਰਨੀ ਅਪ੍ਰੈਲ ਮਹੀਨੇ 'ਚ ਪਿਛਲੇ ਸਾਲ। ਤੇ ਕਹਿੰਦੇ ਵੀ ਇਹ ਜਸਟਿਸ ਡਿਪਾਰਟਮੈਂਟ ਦੀ ਪਹਿਲੀ ਕੋਸ਼ਿਸ਼ ਸੀਗੀ ਰਾਸ਼ਟਰਪਤੀ ਟਰੰਪ ਹੋਣਾ ਦੀ ਦੂਜੀ ਟਰਮ ਦੇ ਵਿੱਚ ਕਿਸੇ ਨੂੰ ਜਿਹੜੀ ਮੌਤ ਦੀ ਸਜ਼ਾ ਦਿਵਾਉਣ ਦੇ ਲਈ। ਤੇ ਕਹਿੰਦੇ ਵੀ ਸਾਡਾ ਏਜੰਡਾ ਇਹੀ ਆ ਵੀ ਜਿਹੜਾ ਵਾਇਲੈਂਟ ਕ੍ਰਾਈਮ ਆ ਉਸ ਨੂੰ ਰੋਕਣਾ ਤੇ ਅਮਰੀਕਾ ਨੂੰ ਮੁੜ ਦੁਬਾਰਾ ਜਿਹੜਾ ਉਹ ਸੇਫ ਬਣਾਉਣਾ ਹੈਗਾ ਆ। ਉਧਰ ਜਿਹੜੇ ਹਰਜੋਤ ਸਿੰਘ ਜੀ ਸਟੇਟ ਦੇ ਜਿਹੜੇ ਇਸ ਦੇ ਉੱਤੇ ਵੱਖਰੇ ਚਾਰजेस ਆ। ਸੋ ਫੈਡਰਲ ਚਾਰजेस ਜਿਹੜੇ 4 ਚੋਂ 2 ਰਹਿ ਗਏ ਆ। ਇੱਕ ਵੱਖਰਾ ਕੇਸ ਨਿਊਯਾਰਕ ਸਟੇਟ ਦੇ ਦੁਆਰਾ ਲਿਊਜੀ ਮੈਂਜੀਓਨੀ ਦੇ ਉਲਟ ਲਿਆਂਦਾ ਗਿਆ ਆ। ਉਹਦੇ ਵਿੱਚ 9 ਚਾਰजेस ਇਸ ਦੇ ਉੱਤੇ ਲਗਾਏ ਗਏ ਆ, ਜਿਸ ਦੇ ਵਿੱਚ 2nd ਡਿਗਰੀ ਮਰਡਰ ਤੇ ਹੋਰ ਜਿਹੜੇ ਵੈਪਨ ਫਾਇਰ ਆਰਮ ਦੇ ਜਿਹੜੇ ਚਾਰजेस ਲਾਏ ਹੈਗੇ ਆ। ਜਦ ਅਦਾਲਤ ਦੇ ਵਿੱਚ ਪਹਿਲੀ ਵਾਰੀ ਇਹ ਪੇਸ਼ ਉਦੋਂ ਹੋਇਆ ਸੀ, ਉਹਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ, ਨਾਟ ਗਿਲਟੀ ਪਲੀ ਕੀਤਾ ਸੀਗਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਗਵਰਨਮੈਂਟ ਦਾ ਜਿਹੜਾ ਸ਼ਟਡਾਊਨ ਆ ਉਹਦੀ ਡੈਡਲਾਈਨ ਲਾਗੇ ਆ ਰਹੀ ਆ, ਕਿਉਂਕਿ ਅੱਜ ਰਾਤ ਤੱਕ ਡਿਸਾਈਡ ਹੋਣਾ ਸੀ। ਸੈਨੇਟ ਦੇ ਵਿੱਚ ਤਾਂ ਪਾਸ ਹੋ ਗਿਆ ਹੈਗਾ, ਕਹਿੰਦੇ ਭਈ, ਪਰ ਕਾਂਗਰਸ ਜਿਹੜੀ ਆ ਉਹ ਹੁਣ ਆਫ ਹੋਣੀ ਆ। ਵੀਰਵਾਰ ਨੂੰ ਡੈਮੋਕ੍ਰੇਟਸ ਨੇ ਡੀਲ ਆ ਜੋ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਬਣਾ ਲਈ ਸੀ ਕਿ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਸ ਨੂੰ ਜਿਹੜਾ ਸੈਪਰੇਟ ਕੀਤਾ ਜਾਊਗਾ ਫੰਡਿੰਗ ਦੇ ਵਿੱਚ, ਕਿਉਂਕਿ ਬਹੁਤ ਸਾਰੇ ਇਸ਼ੂਜ਼ ਆ ਆਈਸ ਨੂੰ ਲੈ ਕੇ, DHS ਨੂੰ ਲੈ ਕੇ। ਪਰ ਪੈਕੇਜ ਡਿਲੇ ਹੋ ਗਿਆ ਥਰਸਡੇ ਰਾਤ ਨੂੰ, ਕਿਉਂਕਿ ਸੈਨੇਟ ਲੀਡਰਸ ਨੇ ਜੋ ਸਪੋਰਟ ਕਰਨ ਦੇ ਲਈ ਕੰਮ ਕੀਤਾ ਸੀ, ਉਹਦੇ ਸੈਨੇਟ ਮੈਜੋਰਟੀ ਲੀਡਰ ਜੌਨ ਥੂਨੇ ਆ ਜੋ ਉਹਨਾਂ ਨੇ ਇਹ ਕਿਹਾ ਵੀ ਸਨੈਗਸ ਆ ਦੋਨਾਂ ਸਾਈਡਾਂ ਤੋਂ। ਸੈਨੇਟ ਫਲੋਰ ਅੱਜ ਸਵੇਰੇ ਓਪਨ ਹੋਈ ਹੈਗੀ ਆ, ਫਰਾਈਡੇ ਨੂੰ, ਸੌਰੀ ਕੱਲ ਨਹੀਂ ਸੈਨੇਟ 'ਚੋਂ ਵੋਟ ਪਾਸ ਹੋਈ, ਅੱਜ ਸਵੇਰੇ ਉੱਥੇ ਦੇ ਈਸਟ ਟਾਈਮ ਜਿਹੜਾ 11 ਵਜੇ, ਸਾਡਾ ਜਿੱਦਾਂ 8 ਵਜੇ ਦਾ ਟਾਈਮ ਆ, ਉਸ ਟਾਈਮ ਦੇ ਉੱਤੇ ਓਪਨ ਹੋ ਗਈ ਆ। ਤੇ ਜੇ ਸੈਨੇਟ 'ਚੋਂ ਪਾਸ ਹੋ ਜਾਂਦਾ ਫਿਰ ਹਾਊਸ ਰਿਪਰੈਜ਼ੈਂਟੇਟਿਵ ਜਿਹੜੇ ਸੈਸ਼ਨ 'ਚ ਹੈ ਨਹੀਂ, ਸੋ ਇਹ ਥੋੜਾ ਜਿਹਾ ਡਿਲੇ ਹੋਊਗਾ। DHS ਦੀ ਫੰਡਿੰਗ ਨੂੰ ਲੈ ਕੇ, ਖਾਸ ਕਰਕੇ ਜਦੋਂ 37 ਸਾਲਾਂ ਦੇ ਐਲੈਕਸ ਪ੍ਰੈਟੀ ਦੀ ਮੌਤ ਹੋਈ ਆ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਦੇ ਹੱਥਾਂ ਦੇ ਰਾਹੀਂ, ਤੇ ਇਸੇ ਤਰ੍ਹਾਂ ਦੂਸਰੀ ਬੀਬੀ ਦੀ ਜਿਹੜੀ ਮੌਤ ਹੋਈ ਸੀਗੀ, ਸੋ ਉਹਨੂੰ ਲੈ ਕੇ ਪੂਰੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੋਹ ਹੈਗਾ ਆ, ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ। ਸੈਨੇਟ ਡੈਮੋਕ੍ਰੇਟ ਲੀਡਰ ਜਿਹੜੇ ਚੱਕ ਸ਼ੂਮਰ ਆ ਨਿਊਯਾਰਕ ਤੋਂ, ਉਹਨਾਂ ਨੇ ਇਹ ਕਿਹਾ ਵੀ ਡੈਮੋਕ੍ਰੇਟਸ ਵੋਟਸ ਪ੍ਰੋਵਾਈਡ ਨਹੀਂ ਕਰੂਗੇ ਅਨਲੈਸ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ
ਨੂੰ ਪੂਰੀ ਤਰ੍ਹਾਂ ਓਵਰਹਾਲ ਨਹੀਂ ਕੀਤਾ ਜਾਂਦਾ। ਇਹ ਕਹਿੰਦੇ ਵੀ ਇਹ ਇਸ ਸਮੇਂ ਦਾ ਸੱਚ ਹੈ। ਇਹ ਮੋਮੈਂਟ ਆਫ ਟਰੂਥ ਹੈਗਾ। ਅਮਰੀਕਨ ਪੀਪਲ ਕਹਿੰਦੇ ਵੀ ਜੋ ਅਮਰੀਕਨ ਲੋਕ ਆ ਲਾ ਐਨਫੋਰਸਮੈਂਟ ਦੀ ਬਿਲਕੁਲ ਸਪੋਰਟ ਕਰਦੇ ਆ, ਬਾਰਡਰ ਸਿਕਿਉਰਿਟੀ ਦੀ ਬਿਲਕੁਲ ਸਪੋਰਟ ਕਰਦੇ ਆ, ਪਰ ਉਹ ਆਈਸ ਦੀ ਲੋਕਾਂ ਨੂੰ ਟੈਰਰਾਈਜ਼ ਕਰਨਾ ਸਟਰੀਟਸ ਦੇ ਵਿੱਚ, ਅਮਰੀਕਨ ਸਿਟੀਜ਼ਨਸ ਨੂੰ ਮਾਰਨਾ, ਉਹਦੀ ਕਦੇ ਵੀ ਜਿਹੜੀ ਸਪੋਰਟ ਆ ਉਹ ਨਹੀਂ ਕਰ ਰਹੇ ਹੈਗੇ। ਬਹੁਤ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਆ ਜਿਨ੍ਹਾਂ ਨੂੰ ਫੰਡ ਕੀਤਾ ਹੋਇਆ, ਜਿੱਦਾਂ ਡੀਐਚਐਸ, ਐਜੂਕੇਸ਼ਨ, ਹੈਲਥ, ਹਿਊਮਨ ਸਰਵਿਸਿਜ਼, ਟ੍ਰੇਜਰੀ, ਸਟੇਟ, ਲੇਬਰ, ਉਹਨਾਂ 'ਚ ਵੀ ਇੰਟਰਪਸ਼ਨ ਆ ਸਕਦੀ ਹੈਗੀ ਆ। ਸੋ ਇਹਦੇ ਨਾਲ ਕੀ ਹੋਊਗਾ ਵੀ ਬਹੁਤ ਸਾਰੇ ਜੋ ਗਵਰਨਮੈਂਟ ਦੇ ਇੰਪਲਾਈਜ਼ ਹੈਗੇ ਆ, ਉਹਨਾਂ ਦੇ ਪੇ ਚੈੱਕ ਇੱਕ ਵਾਰੀ ਫੇਰ ਡਿਲੇ ਹੋ ਸਕਦੇ ਹੈਗੇ ਆ। ਹੁਣ ਇਹ ਕਲੀਅਰ ਨਹੀਂ ਹੈਗਾ ਵੀ ਕਿਉਂਕਿ ਟੈਕਸ ਭਰਨੇ ਸ਼ੁਰੂ ਹੋ ਗਏ ਆ, ਵੀ ਲੋਕਾਂ ਦੇ ਜਿਹੜੇ ਟੈਕਸ ਰਿਫੰਡ ਆਣੇ ਆ, ਉਹ ਵੀ ਇੰਪੈਕਟ ਹੋਊਗੇ ਕਿ ਨਹੀਂ, ਕਿਉਂਕਿ ਆਈਆਰਐਸ ਵੀ ਜਿਹੜਾ ਆ ਪੋਟੈਂਸ਼ੀਅਲ ਸ਼ਟਡਾਊਨ ਦੇ ਵਿੱਚ ਇਨਕਲੂਡਡ ਹੈਗਾ। ਜੀ, ਬਿਲਕੁਲ। ਸੋ ਇਸ ਟਾਈਮ ਗੁੱਥਮ-ਗੁੱਥਾ ਹੀ ਆ ਜਿਹੜਾ ਹਰਜੋਤ ਸਿੰਘ ਜੀ ਹੋ ਰਿਹਾ। ਉੱਦਾਂ ਟੈਕਸ ਭਰਨ ਦੇ ਤਰੀਕ ਸ਼ੁਰੂ ਹੋ ਚੁੱਕੀ ਆ। ਸੋ ਟੈਕਸ ਰਿਟਰਨ 26 ਤਰੀਕ ਤੋਂ ਮੈਨੂੰ ਲੱਗਦਾ ਭਰਨੇ ਸ਼ੁਰੂ ਹੋ ਗਏ ਸੀਗੇ। ਸੋ ਆਪੋ ਆਪਣੇ ਜਿਹੜੇ ਸੀਪੀਏਜ਼ ਆ ਜਾਂ ਜਿਨ੍ਹਾਂ ਤੋਂ ਤੁਸੀਂ ਟੈਕਸ ਭਰਵਾਉਂਦੇ ਆ, ਉਹਨਾਂ ਦੇ ਨਾਲ ਜਿਹੜੀ ਗੱਲ ਕਰੋ। ਹਾਲ ਦੀ ਘੜੀ ਤਾਂ ਜਿਹੜਾ ਹਰਜੋਤ ਸਿੰਘ ਜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੈ ਕੇ ਹੀ ਰੌਲਾ-ਗੌਲਾ ਸੀਗਾ। ਉਹ ਵਾਲੇ ਬਿੱਲ ਦੇ ਉੱਤੇ ਜਿਹੜੀ ਸਰਕਾਰ ਆ ਉਹ ਜਿਹੜੇ ਕਹਿ ਲਓ ਵੀ ਡੈਮੋਕ੍ਰੇਟਸ ਆ ਉਹ ਨਹੀਂ ਮੰਨ ਰਹੇ ਹੈਗੇ। ਉੱਦਾਂ ਕੱਲ੍ਹ ਤਾਂ ਇਹਨਾਂ ਨੇ ਇਹੀ ਬਿਆਨ ਦਿੱਤੇ ਸੀਗੇ ਵੀ ਭਾਈ ਸਾਡੇ ਸਮਝੌਤੇ ਆਪਸ ਦੇ ਵਿੱਚ ਹੋ ਗਏ ਆ। ਸੋ ਕਹਿੰਦੇ ਵੀ ਸਕ੍ਰੈਂਬਲ ਕਰ ਰਹੇ ਨੇ ਇਸ ਟਾਈਮ, ਭੱਜ ਨੱਸ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ ਬਾਈ ਪਾਰਟੀਜ਼ਨ ਡੀਲ ਨੂੰ ਜਿਹੜਾ ਉਹ ਲੈ ਕੇ ਤੇ ਜਿਹੜੇ ਪਾਰਸ਼ਲ ਸ਼ਟਡਾਊਨ ਆ ਉਸ ਨੂੰ ਰੋਕਣ ਦੀ ਜਿਹੜਾ ਉਹ ਖਾਤਰ। ਸੋ ਕਹਿੰਦੇ ਵੀ ਯੈਸ ਵੋਟ ਦੀ ਇਸ ਦੇ ਵਿੱਚ ਜ਼ਰੂਰਤ ਜਿਹੜੀ ਉਹ ਹੋਊਗੀ। ਸੋ ਕੱਲ੍ਹ ਦੇ ਵਿੱਚ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਜਿਹੜੀ ਮੰਗ ਆ ਉਹ ਡੈਮੋਕ੍ਰੇਟਾਂ ਨੇ ਕੀਤੀ ਸੀ। ਕੱਲ੍ਹ ਕੈਬਨਿਟ ਮੀਟਿੰਗ ਦੇ ਵਿੱਚ ਕ੍ਰਿਸਟੀ ਨਿਯਮ ਨੂੰ ਜਿਹੜਾ ਉਹ ਸਾਈਡਲਾਈਨ ਦੇ ਉੱਤੇ ਰੱਖਿਆ ਗਿਆ ਹਰਜੋਤ ਸਿੰਘ ਜੀ। ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੀ ਕੈਬਨਿਟ ਮੀਟਿੰਗ ਕੀਤੀ ਸੀ, ਕਹਿੰਦੇ ਵੀ ਬਾਕੀ ਸਾਰਿਆਂ ਨੂੰ ਉੱਥੇ ਬੁਲਵਾਇਆ, ਗੱਲਬਾਤ ਜਿਹੜੀ ਉਹ ਹੋਈ ਆ, ਪਰ ਕ੍ਰਿਸਟੀ ਨਿਯਮ ਨੂੰ ਜਿਹੜਾ ਉਹਨਾਂ ਨੇ ਬੋਲਣ ਦਾ ਮੌਕਾ ਇੱਕ ਹਿਸਾਬ ਦੇ ਨਾਲ ਨਹੀਂ ਦਿੱਤਾ ਜਾਂ ਉਹਨੂੰ ਕੋਈ ਸਵਾਲ ਜਵਾਬ ਜਿਹੜਾ ਉਹ ਨਹੀਂ ਕੀਤਾ ਹੈਗਾ। ਕਿਉਂਕਿ ਫਿਰ ਹਰਜੋਤ ਸਿੰਘ ਜੀ ਪਤਾ ਹੀ ਸੀਗਾ ਵੀ ਰੌਲਾ ਰੱਪਾ ਇਸ ਮਾਮਲੇ ਦੇ ਵਿੱਚ, ਐਲੈਕਸ ਪੈਟੀ ਦੇ ਮਾਮਲੇ ਦੇ ਵਿੱਚ, ਰੇਨੇ ਗੁੱਡ ਦੇ ਮਾਮਲੇ ਦੇ ਵਿੱਚ ਉੱਥੇ ਖਾਸਾ ਜਿਹੜਾ ਉਹ ਪੈ ਸਕਦਾ ਜਿਹੜਾ ਉਹ ਹੈਗਾ ਆ। ਸੋ ਕੀ ਬਣਦਾ ਹੈ ਉੱਧਰ ਜਿਹੜੇ ਲਿੰਡਸੀ ਗ੍ਰਾਹਮ ਆ, ਉਹਨਾਂ ਨੇ ਜੀ। ਜਿਹੜਾ ਟਰੰਪ ਹੋਣਾ ਦੇ ਦੁਆਰਾ ਕਹਿ ਸਕਦੇ ਹਾਂ ਵੀ ਜਿਸ ਬਿੱਲ ਦੀ ਸਪੋਰਟ ਕੀਤੀ ਗਈ ਸੀ ਵੀ ਗਵਰਨਮੈਂਟ ਸ਼ਟਡਾਊਨ ਵੀ ਨਾ ਹੋਵੇ, ਉਸ ਨੂੰ ਇਹਨਾਂ ਨੇ ਬਲੌਕ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇਹ ਬੈਡ ਡੀਲ ਆ ਤੇ ਹੁਣ ਸ਼ਟਡਾਊਨ ਹੋਣ ਵੱਲ ਨੂੰ ਜਿਹੜੇ ਦੁਬਾਰਾ ਆ ਅਸਰ ਕਹਿ ਲਓ ਵੀ ਉਸ ਪਾਸੇ ਵੱਲ ਨੂੰ ਕਦਮ ਦੁਬਾਰਾ ਵੱਧ ਰਹੇ ਹੈਗੇ ਆ। ਸਾਊਥ ਕੈਰੋਲੀਨਾ ਦੇ ਸੈਨੇਟਰਸ ਉਹਨਾਂ ਨੇ ਕਹਿੰਦੇ ਵੀ ਸੈਨੇਟ ਦੀ ਜਿਹੜੀ ਇੱਕ ਅਪਰੋਚ ਆ ਉਸ ਨੂੰ ਧੀਮੀ ਗਤੀ ਦੇ ਵਿੱਚ ਸਲੋ ਡਾਊਨ ਕਰ ਦਿੱਤਾ ਆ ਤੇ ਜਿਹੜਾ ਟਰੰਪ ਹੋਣਾ ਦੇ ਦੁਆਰਾ ਉਸ ਫੰਡਿੰਗ ਪੈਕੇਜ ਨੂੰ ਜਿਸ ਦਾ ਸਮਰਥਨ ਮਿਲਿਆ ਸੀ ਉਸ ਦੇ ਵਿੱਚ ਇਹਨਾਂ ਨੇ ਰੋਕ ਲਗਾ ਜਿਹੜੀ ਉਹ ਦਿੱਤੀ ਹੈਗੀ ਆ। ਸੋ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਚੱਕ ਸ਼ੂਮਰ ਆ ਉਹ ਮੰਨ ਗਏ ਸੀਗੇ ਵੀ ਜਿਹੜੀ ਡੀਐਚਐਸ ਦੀ ਫੰਡਿੰਗ ਬਿੱਲ ਆ, ਇਹ ਜਿਹੜੇ 6 ਬਿੱਲ ਦੇ ਪੈਕੇਜ ਆ ਉਸ ਦੇ ਵਿੱਚੋਂ ਕੱਢ ਦਿੱਤਾ ਜਿਹੜਾ ਉਹ ਜਾਵੇ। ਪਰ ਹੁਣ ਜਿਹੜੇ ਹੈਗੇ ਨੇ ਲਿੰਡਸੀ ਗ੍ਰਾਹਮ, ਉਹ ਇਸ ਚੀਜ਼ ਨੂੰ ਨਹੀਂ ਮੰਨ ਰਹੇ ਹੈਗੇ ਤੇ ਉਹਨਾਂ ਨੇ ਇਸ ਦਾ ਸਮਰਥਨ ਕਰਨ ਤੋਂ ਨਾ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਹੈਗੀ ਆ। ਸੋ ਇਹਨਾਂ ਦਾ ਇਹ ਆ ਵੀ ਡੀਐਚਐਸ ਦਾ ਵੀ ਜਿਹੜਾ ਬਿੱਲ ਆ ਨਾਲ ਦੇ ਨਾਲ ਹੀ ਪਾਸ ਹੋਣਾ ਜਿਹੜਾ ਉਹ ਚਾਹੀਦਾ ਆ। ਪਰ ਪਬਲਿਕ ਆਊਟਕ੍ਰਾਈ ਤੇ ਕਾਫੀ ਜਿਹੜੇ ਰੌਲਾ ਇਹਦੇ ਕਰਕੇ ਟਰੰਪ ਹੁਣੀ ਮੰਨੇ ਤਾਂ ਸੀਗੇ, ਪਰ ਹੁਣ ਲਿੰਡਸੀ ਗ੍ਰਾਹਮ ਨੇ ਇਸ ਦੇ ਵਿੱਚ ਜਿਹੜੀ ਉਹ ਰੋਕ ਲਾ ਦਿੱਤੀ ਆ। ਇਹਦੇ ਸੰਬੰਧ ਵਿੱਚ ਜਿਹੜੇ ਸਾਬਕਾ ਸਪੀਕਰ ਆ ਨਿਊਟ ਗਿੰਗਰਿਚ, ਜੋ ਰਿਪਬਲਿਕਨ ਰਹੇ ਹੈਗੇ ਜਾਰਜੀਆ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਕਹਿੰਦੇ ਵੀ ਨੈਸ਼ਨਲ ਕਨਵਰਸੇਸ਼ਨ ਹੋਣੀ ਚਾਹੀਦੀ ਆ, ਪੂਰੇ ਅਮਰੀਕਾ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਆ। ਬਹੁਤ ਸਾਰੇ ਇਮੀਗ੍ਰੈਂਟਸ ਇਸ ਮੁਲਕ ਦੇ ਵਿੱਚ ਇਲੀਗਲੀ ਰਹਿ ਰਹੇ ਆ, ਜਿਹੜੇ ਕਿ ਲਾ ਨੂੰ ਅਵੇ ਕਰ ਰਹੇ ਆ, ਕੋਈ 10 ਸਾਲਾਂ ਤੋਂ, ਕੋਈ 20 ਸਾਲਾਂ ਤੋਂ, ਤੇ ਸਾਡੇ ਉਹ ਗੁੱਡ ਨੇਬਰ ਹੈਗੇ ਆ, ਪੇ ਕਰਦੇ ਆ ਟੈਕਸਸ, ਉਹਨਾਂ ਦੇ ਬੱਚੇ ਇੱਥੇ ਆ, ਗੋ ਟੂ ਪੇਰੈਂਟ ਟੀਚਰ ਮੀਟਿੰਗਸ ਦੇ ਵਿੱਚ ਜਾਂਦੇ ਹੈਗੇ ਆ। ਤੇ ਬਹੁਤ ਸਾਰੇ ਲੋਕ ਇਹ ਨਹੀਂ ਚਾਹੁੰਦੇ ਵੀ ਅਮਰੀਕਨ ਪੁਲਿਸ ਜੋ ਆ ਉਹ ਉਹਨਾਂ ਨੂੰ ਇੱਥੋਂ ਪਿਕਅਪ ਕਰੇ ਤੇ ਡਿਪੋਰਟ ਕਰ ਦੇਵੇ। ਸੋ ਠੀਕ ਆ, ਕਹਿੰਦੇ ਵੀ ਹਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ, ਪਰ ਸਾਨੂੰ ਮਿਡਲ ਗਰਾਊਂਡ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਵਰਕ ਪਰਮਿਟ ਜਾਂ ਇਹ ਰਸਤਾ ਚੁਣਨਾ ਚਾਹੀਦਾ, ਜਿਹੜੇ ਕਿ ਇੰਨੇ ਸਾਲਾਂ ਤੋਂ ਟੈਕਸ ਦੇ ਰਹੇ ਆ, ਲਾ ਅਵਾਇਡਿੰਗ ਹੈਗੇ ਆ, ਕਿਸੇ ਤਰ੍ਹਾਂ ਦਾ ਉਹਨਾਂ ਦਾ
ਬੈਡ ਰੈਕਡ ਨਹੀਂ ਹੈਗਾ। ਇਹ ਬਿਲਕੁਲ ਗੱਲ ਉੱਦਾਂ ਹੀ ਆ ਜਿੱਦਾਂ ਸ਼ਾਨ ਹੈਨਟੀ ਪਿਛਲੇ ਦਿਨਾਂ ਦੇ ਵਿੱਚ ਉਹ ਬੋਲਿਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਕ੍ਰੈਕਡਾਊਨ ਦੇ ਅਗੇਂਸਟ। ਉਹਨਾਂ ਨੇ ਕਿਹਾ ਵੀ ਆਈਸ ਪਰਫੈਕਟ ਤਾਂ ਨਹੀਂ ਆ, ਪਰ ਉਹ ਬੈਟਰ ਜੋਬ ਕਰ ਸਕਦੀ ਆ, ਪਰ ਜਿਸ ਹਿਸਾਬ ਦੇ ਨਾਲ ਹੋਮ ਡੀਪੂ ਜਾਂ ਹੋਰ ਰੈਸਟੋਰੈਂਟਸ ਉਹਨਾਂ ਦੇ ਉੱਤੇ ਛਾਪੇ ਮਾਰ ਕੇ ਲੋਕਾਂ ਨੂੰ ਚੱਕ ਰਹੀ ਆ, ਉਹ ਬਿਲਕੁਲ ਗਲਤ ਹੈਗੀ ਆ। ਉਹ ਕਹਿੰਦਾ ਵੀ ਜੇ ਜਿਹੜੇ ਲੋਕ ਕੰਮ ਕਰ ਰਹੇ ਹੈਗੇ ਆ, ਉੱਥੇ ਇਦਾਂ ਦੀ ਜਿਹੜੀ ਆਈਸ ਵਾਲਿਆਂ ਨੂੰ ਨਹੀਂ ਜਾਣਾ ਚਾਹੀਦਾ। ਤੇ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੋ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਆਲਟਰਨੇਟਿਵ ਹੋਣਾ ਚਾਹੀਦਾ ਹੈਗਾ ਆ। ਸੋ ਇਹਦੇ ਵਿੱਚ ਸ਼ਾਨ ਹੈਨਟੀ ਨੇ ਤਾਂ ਇੱਥੇ ਤੱਕ ਕਿਹਾ ਸੀ ਵੀ ਕਹਿੰਦੇ ਵੀ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿ ਰਹੇ ਆ, ਲਾ ਅਬਾਈਡਿੰਗ ਹੈਗੇ, ਕਿਸੇ ਤਰ੍ਹਾਂ ਦਾ ਰੈਕਡ ਨਹੀਂ, ਉਹਨਾਂ ਨੂੰ $2000 ਤੱਕ ਦੇਣੇ ਚਾਹੀਦੇ ਆ ਵੀ ਆਪਣੇ ਮੁਲਕ ਨੂੰ ਜਾਓ ਤੇ ਵਾਪਸ ਉਹਨਾਂ ਨੂੰ ਜਿਹੜਾ ਆ ਇੱਥੇ ਬੁਲਾ ਲੈਣਾ ਚਾਹੀਦਾ ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਰਹਿੰਦੇ ਸੀ। ਗਵਰਨਮੈਂਟ $2000 ਦੇਵੇ ਤੇ ਉਹਨਾਂ ਦੀ ਵੈਟਿੰਗ ਹੋਵੇ ਤੇ ਮੁੜ ਕੇ ਉਹਨਾਂ ਨੂੰ ਇੱਥੇ ਰੱਖ ਲਿਆ ਜਾਵੇ। ਸੋ ਨਿਊਟ ਗਿੰਗਰਿਚ ਜੋ ਇਸ ਹੱਕ ਦੇ ਵਿੱਚ ਆਏ ਹੈਗੇ। ਜੀ। ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਪੰਜਾਬੀ ਰੇਡੀਓ USA ਦੇ ਉੱਤੇ। ਹੋਰ ਵੀ ਬੜੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰਸਾਨੀ ਜਿਹੜੀ ਉਹ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸੁਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ, ਤੇ ਆਪਣੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੁਛ ਆਫੀਸ਼ੀਅਲ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜੇ ਸੈਪਰੇਟਿਸਟ ਹੈਗੇ ਆ ਅਲਬਰਟਾ ਸਟੇਟ ਦੇ ਵਿੱਚ, ਉਹਨਾਂ ਨੂੰ ਮਿਲੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਆ, ਉਹਨਾਂ ਨੇ ਇਹ ਕਿਹਾ ਵੀ ਇਹਦਾ ਟ੍ਰੈਜ਼ਨ ਆ, ਇੱਕ ਤਰ੍ਹਾਂ ਦੇ ਨਾਲ ਤੁਸੀਂ ਸਾਡੇ ਮੁਲਕ ਦੇ ਵਿੱਚ ਮੁਲਕ ਨੂੰ ਜਿਹੜਾ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਆ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਜੋ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਵੀ ਇਹ ਤੁਸੀਂ ਟ੍ਰੈਜ਼ਨ ਕੀਤਾ ਹੈਗਾ। ਇਹ ਜੋ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਰਿਪੋਰਟਸ ਆਈਆਂ ਹੈਗੀਆਂ। ਫਾਰ ਰਾਈਟ ਗਰੁੱਪ ਜੋ ਆ, ਇਹ ਆਇਲ ਰਿਚ ਜੋ ਪ੍ਰੋਵਿੰਸ ਅਲਬਰਟਾ ਦੀ ਆ ਕੈਨੇਡਾ ਦੇ ਵਿੱਚ, ਉਹਨਾਂ ਦੇ ਨਾਲ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਬੰਦਿਆਂ ਦੀ ਗੱਲਬਾਤ ਹੋਈ ਹੈਗੀ ਆ, ਕਹਿੰਦੇ ਵੀ ਜੇ ਬਾਹਰਲਾ ਮੁਲਕ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕਰ ਰਿਹਾ ਵੀ ਕੈਨੇਡਾ ਨੂੰ ਤੋੜਨ ਦੀ, ਤੇ ਇਹ ਸ਼ਰੇਆਮ ਧੱਕਾ ਹੈਗਾ। ਵਾਈਟ ਹਾਊਸ ਨੇ ਕਿਸੇ ਤਰ੍ਹਾਂ ਦੀ ਇਸ ਮੀਟਿੰਗ ਬਾਰੇ ਗੱਲਬਾਤ ਜਿਹੜੀ ਆ ਉਹ ਡਿਨਾਈ ਨਹੀਂ ਕੀਤੀ ਵੀ ਹਾਂ ਸਾਡੀ ਮੀਟਿੰਗ ਹੋਈ ਆ ਜਾਂ ਨਹੀਂ ਹੋਈ ਹੈਗੀ। ਸਟੇਟ ਡਿਪਾਰਟਮੈਂਟ ਤੇ APP ਨੇ ਕੋਈ ਕਮੈਂਟ ਵੀ ਇਹਦੇ ਸੰਬੰਧ ਦੇ ਵਿੱਚ ਜਾਰੀ ਨਹੀਂ ਕੀਤਾ ਹੈਗਾ। ਸੋ ਇਹ ਉਸ ਟਾਈਮ ਦੇ ਉੱਤੇ ਰਿਪੋਰਟ ਆਈ ਆ ਫਾਈਨੈਂਸ਼ੀਅਲ ਟਾਈਮਸ ਦੀ, ਜਿਸ ਟਾਈਮ ਦੇ ਉੱਤੇ USA ਤੇ ਕੈਨੇਡਾ ਦੇ ਵਿੱਚ ਰਿਫਟ ਜਿਹੜਾ ਆ ਕਾਫੀ ਜ਼ਿਆਦਾ ਵੱਧ ਰਿਹਾ ਹੈਗਾ। ਖਾਸ ਕਰਕੇ ਕਾਫੀ ਲੰਮੇ ਸਮੇਂ ਤੋਂ ਟਰੰਪ ਹੋਣੀ ਤਾਂ ਕਹਿ ਰਹੇ ਆ ਵੀ ਕੈਨੇਡਾ ਜੋ ਆ ਉਹ 51 ਸਟੇਟ ਹੈਗੀ ਆ, ਤੇ ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਕਾਰਨੀ ਨੂੰ ਗਵਰਨਰ ਕਾਰਨੀ ਕਰਕੇ ਜੋ ਐਡਰੈਸ ਕੀਤਾ ਸੀ, ਕਿਉਂਕਿ ਉਹ ਚਾਈਨਾ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਰਹੇ ਹੈਗੇ ਆ। ਵਰਲਡ ਇਕਨੋਮਿਕ ਫੋਰਮ ਡੈਵੋਸ ਦੇ ਵਿੱਚ ਜੋ ਕਾਰਨੀ ਹੁਣੀ ਬੋਲੇ ਸੀ, ਉਹ ਤੋਂ ਬਾਅਦ ਟਰੰਪ ਹੁਣੀ ਵੀ ਕਾਫੀ ਜਿਹੜੇ ਆ ਗੁੱਸੇ ਦੇ ਵਿੱਚ ਆਏ ਸੀ ਵੀ ਨਹੀਂ, ਅਮਰੀਕਾ ਕਰਕੇ ਹੀ ਕੈਨੇਡਾ ਜਿਹੜਾ ਆ ਸਰਵਾਈਵ ਕਰਦਾ ਹੈਗਾ ਆ। ਪਰ ਆ ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਅਲਬਰਟਾ ਦੇ ਜਿਹੜੇ ਸੈਪਰੇਟਿਸਟ ਹੈਗੇ ਆ ਜਾਂ ਉਹਨਾਂ ਦੇ ਨਾਲ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਗੱਲਬਾਤ ਕੀਤੀ ਹੈਗੀ। ਜੀ, ਇੱਕ ਮੰਦਭਾਗੀ ਖਬਰ ਜਿਹੜੀ ਹਰਜੋਤ ਸਿੰਘ ਦੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਲਗਰੀ ਦੇ ਵਿੱਚ 2 ਜਾਣੇ ਜਿਹੜੇ ਉਹ ਮ੍ਰਿਤ ਪਾਏ ਗਏ ਹੈਗੇ ਆ। ਇਹ ਕੈਲਗਰੀ ਪੁਲਿਸ ਜਿਹੜੀ ਉਹ ਦੱਸ ਰਹੀ ਹੈਗੀ ਆ। 28 ਜਨਵਰੀ ਦੀ ਇਹ ਘਟਨਾ ਦੱਸੀ ਜਾ ਰਹੀ ਆ। ਏਕਮਵੀਰ ਸਿੰਘ ਤੇ ਉਸਦੀ ਜਿਹੜੀ ਘਰਵਾਲੀ ਜੈਸਮਿਨ ਸਿੰਘ, ਇਹ ਜਿਹੜਾ ਕਪਲ ਆ, ਦੋਨੋਂ ਹੀ ਉੱਥੇ ਆਪਣੇ ਘਰ ਦੇ ਵਿੱਚ ਕਹਿੰਦੇ ਆ ਵੀ ਮ੍ਰਿਤ ਪਾਏ ਗਏ ਆ। ਕਹਿੰਦੇ ਵੀ ਡਿਸਟਰਬੈਂਸ ਦੀ ਕਾਲ ਜਿਹੜੀ ਆਈ ਸੀਗੀ, ਤੇ ਉਸ ਤੋਂ ਬਾਅਦ ਦੇ ਵਿੱਚ ਜਦ ਪੁਲਿਸ ਆਫਿਸਰ ਉੱਥੇ ਪਹੁੰਚੇ ਤਾਂ ਇੱਕ ਜਣਾ ਪਹਿਲਾਂ ਮਰਿਆ ਹੋਇਆ ਸੀ ਤੇ ਦੂਜੇ ਦੀ ਜਿਹੜੀ ਆ ਮੌਤ ਹਸਪਤਾਲ ਦੇ ਵਿੱਚ ਹੋਈ ਹੈਗੀ ਆ। ਸੋ ਹਾਲ ਦੀ ਘੜੀ ਇਸ ਦੇ ਬਾਬਤ ਇਸ ਤੋਂ ਇਲਾਵਾ ਹੋਰ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈਗੀ। ਸੋ ਵੈਡਨਸਡੇ ਤੜਕੇ ਸਵੇਰੇ 1 ਵਜੇ ਡਿਸਟਰਬੈਂਸ ਨੂੰ ਕਵਰ ਕਰਦੇ ਹੋਏ ਜਿਹੜੇ ਪੁਲਿਸ ਵਾਲੇ ਆ ਉਹ ਉੱਥੇ ਪਹੁੰਚੇ ਸੀਗੇ। ਸੋ ਕਹਿੰਦੇ ਵੀ ਕਈ ਸਵੀਅਰ ਇੰਜਰੀਜ਼ ਉਹਨਾਂ ਦੇ ਉੱਤੇ ਸੀਗੀਆਂ। ਸੋ ਕਹਿੰਦੇ ਵੀ ਇਹ ਸਸਪੀਸ਼ੀਅਸ ਆ। ਇਹ ਸ਼ੱਕ, ਇਹ ਜਿਹੜੀ ਮੌਤਾਂ ਦੋਨੋਂ ਹੀ ਸ਼ੱਕ ਦੇ ਘੇਰੇ ਦੇ ਵਿੱਚ ਜਿਹੜੀਆਂ ਉਹ ਆਈਆਂ ਹੋਈਆਂ ਆ, ਤੇ ਛੋਟੀ ਉਮਰ ਦੇ ਹੀ ਸੀਗੇ, ਨੌਜਵਾਨ ਹੀ ਸੀਗੇ ਇਹ ਦੋਨੋਂ ਜਾਣੇ। ਏਕਮਵੀਰ ਸਿੰਘ ਤੇ ਜੈਸਮੀਨ ਕੌਰ ਕਹਿੰਦੇ ਜਗਰਾਓਂ ਤੋਂ ਦੋਨੋਂ ਜਾਣੇ ਸੀਗੇ, ਪਿਛੋਕੜ ਉਹਨਾਂ ਦਾ। ਤੇ ਜਿਹੜੀ ਇਨਸੀਡੈਂਟ ਆ ਇਹ ਕੈਲਗਰੀ ਦੇ ਰੈੱਡ ਸਟੋਨ ਏਰੀਏ ਦੇ ਵਿੱਚ ਵਾਪਰਿਆ ਹੈਗਾ ਆ। ਤੇ ਆਟੋਪਸੀਜ਼ ਕਹਿੰਦੇ ਵੀ ਹੁਣ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਦੇ ਵਿੱਚ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਜੀ, ਅਗਲੀ ਖਬਰ ਇਰਾਨ ਤੇ USA ਦਾ ਜੋ ਕੰਫਲਿਕਟ ਚੱਲ ਰਿਹਾ ਹੈਗਾ, ਉਹ ਬੜਾ ਖਤਰਨਾਕ ਸਥਿਤੀ ਤੇ ਪਹੁੰਚਿਆ ਹੋਇਆ, ਤੇ ਇਰਾਨ ਵਾਲਿਆਂ ਨੇ ਕਿਹਾ ਵੀ ਹਾਂ ਅਸੀਂ ਬਿਲਕੁਲ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ। ਫੋਰਨ ਮਿਨਿਸਟਰ ਇਰਾਨ ਦੇ ਅਬਾਸ ਅਰਾਗਚੀ ਜੋ ਆ, ਉਹਨਾਂ ਨੇ ਤਹਿਰਾਨ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਅਮਰੀਕਾ ਕੀ ਕਰਨਾ ਚਾਹੁੰਦਾ, ਖਮੈਨੀ ਨੂੰ ਮਾਰਨਾ ਚਾਹੁੰਦਾ ਆ, ਸਾਡੇ ਮਿਲਟਰੀ ਸਾਈਟਸ ਨੂੰ ਮਾਰਨਾ ਚਾਹੁੰਦਾ ਆ। ਹਜੇ ਤੱਕ ਇਹ ਕਲੀਅਰ ਨਹੀਂ ਵੀ US ਕਰਨਾ ਕੀ ਚਾਹੁੰਦਾ ਹੈਗਾ ਆ।
ਇਸਲਾਮਿਕ ਰਿਪਬਲਿਕ ਆਫ ਇਰਾਨ ਕਹਿੰਦੇ ਵੀ ਨੈਗੋਸ਼ੀਏਸ਼ਨ ਦੇ ਲਈ ਬਿਲਕੁਲ ਤਿਆਰ ਹੈਗਾ ਆ ਤੇ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਭਈ ਮਿਲਟਰੀ ਐਕਸ਼ਨ ਨੂੰ ਉਹ ਤੋਂ ਬਚਣ ਦੇ ਲਈ ਇਰਾਨ ਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਦੂਸਰੇ ਨੰਬਰ ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਨਾ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਯੂਐਸ ਨੇ ਆਲਰੇਡੀ ਇੱਕ ਹੋਰ ਜਿਹੜਾ ਵਾਰਸ਼ਿਪ ਆ ਉਹ ਮਿਡਲ ਈਸਟ ਦੇ ਵਿੱਚ ਡਿਪਲੋਏ ਕਰ ਦਿੱਤਾ ਹੈਗਾ ਯੂਐਸ ਐਬਰਾਹਮ ਲਿੰਕਨ ਤੇ ਹੋਰ ਕਈ ਜਿਹੜੇ ਗਾਈਡਡ ਮਿਜ਼ਾਈਲ ਡਿਸਟਰੋਇਰਸ ਆ ਉਹ ਵੀ ਉੱਥੇ ਜਿਹੜੇ ਆ ਇੰਸਟਾਲ ਕਰ ਦਿੱਤੇ ਹੈਗੇ ਆ ਕਹਿੰਦੇ ਵੀ 30,000 ਤੋਂ ਵੱਧ ਐਕਟਿਵਿਸਟ ਗਰੁੱਪ ਜੋ ਆ ਉਹ ਇਹ ਕਹਿ ਰਹੇ ਵੀ 30,000 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਹੈ ਇਰਾਨ ਦੇ ਵਿੱਚ ਜਦੋਂ ਹੁਣ ਪਿਛਲੇ ਸਮਿਆਂ ਦੇ ਵਿੱਚ ਕੁਝ ਹਫ਼ਤਿਆਂ 'ਚ ਜਿਹੜੇ ਪ੍ਰੋਟੈਸਟ ਹੋਏ ਸੀਗੇ ਇਰਾਨ ਨੇ ਇਹ ਜਿਹੜੇ ਪ੍ਰੋਟੈਸਟ ਆ ਇਹ ਸਾਰੇ ਯੂਐਸ ਤੇ ਇਜ਼ਰਾਈਲ ਦੇ ਉੱਤੇ ਬਲੇਮ ਕੀਤੇ ਹੈਗੇ ਕਹਿੰਦੇ ਪਈ ਉਹ ਇਹਨਾਂ ਨੂੰ ਜਿਹੜੀ ਆ ਹਵਾ ਦੇ ਰਹੇ ਹੈਗੇ ਆ ਟਰਕਿਸ਼ ਫੋਰਨ ਮਿਨਿਸਟਰ ਹਕਨ ਫਿਡਨ ਜੋ ਆ ਉਹਨਾਂ ਨੇ ਇਹ ਕਿਹਾ ਕਿ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਜੇ ਗੱਲਬਾਤ ਆ ਉਹ ਅਸੀਂ ਮੀਡੀਏਟ ਕਰਨ ਦੇ ਲਈ ਤਿਆਰ ਹੈਗੇ ਆ ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ਿਸ਼ਕਿਅਨ ਟਰਕੀ ਦੇ ਪ੍ਰੈਜ਼ੀਡੈਂਟ ਰੈਸਿਪ ਐਰਦੋਗਨ ਉਹ ਕਹਿੰਦੇ ਵੀ ਅਸੀਂ ਮੀਡੀਏਟਰ ਬਣਨ ਦੇ ਲਈ ਇਰਾਨ ਤੇ ਯੂਐਸਏ ਦੇ ਵਿੱਚ ਇਸ ਟਾਈਮ ਤਿਆਰ ਹੈਗੇ ਆ ਪਰ ਟੈਨਸ਼ਨਸ ਜਿਹੜੀਆਂ ਆ ਲੜਾਈ ਵੱਲ ਨੂੰ ਜਾਣਦੀਆਂ ਇਸ ਟਾਈਮ ਬਹੁਤ ਹਾਈਐਸਟ ਪੁਆਇੰਟ ਦੇ ਉੱਤੇ ਪਹੁੰਚੀਆਂ ਹੋਈਆਂ ਜੀ ਬਿਲਕੁਲ ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਵੀ ਇਸ ਮੌਕੇ ਮਿਲੀਅਨਸ ਆਫ ਪੇजेस ਐਪਸਟੀਨ ਫਾਈਲਸ ਦੇ ਨਾਲ ਸੰਬੰਧਿਤ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਰਿਲੀਜ਼ ਕੀਤਾ ਜਿਹੜਾ ਉਹ ਹੈਗਾ ਆ ਸੋ ਕਹਿੰਦੇ ਵੀ ਲੱਖਾਂ ਹੀ ਇਸ ਦੇ ਵਿੱਚ ਜਿਹੜੇ ਡਾਕੂਮੈਂਟ ਆ ਉਹ ਅੱਜ ਰਿਲੀਜ਼ ਕੀਤੇ ਜਿਹੜੇ ਉਹ ਗਏ ਹੈਗੇ ਆ ਸੋ ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਵੀ ਦੋ ਡਾਟਾ ਸੈਟਸ ਨੇ ਜਿਹਦਾ ਨੰਬਰ 9 ਤੇ ਇੱਕ ਦਾ 11 ਆ ਤੇ ਦੋਨਾਂ ਦੇ ਵਿੱਚ ਜਿਹੜੇ ਮਿਲੀਅਨਸ ਆਫ ਡਾਕੂਮੈਂਟ ਆ ਇੱਕ ਡਾਟਾ ਸੈਟ 10 ਆ ਉਹਦੇ ਵਿੱਚ 10,081 ਜਿਹੜੀਆਂ ਫਾਈਲਸ ਹੈਗੀਆਂ ਆ ਸੋ ਇਹ ਇਸ ਟਾਈਮ ਦੱਸਿਆ ਗਿਆ ਆ ਪੱਤਰਕਾਰਾਂ ਨੂੰ ਦੱਸਦੇ ਹੋਏ ਡੀਓਜੇ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਦਾ ਇਹਨਾਂ ਡਾਕੂਮੈਂਟਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਜਿਸ ਨੂੰ ਜਸਟਿਸ ਡਿਪਾਰਟਮੈਂਟ ਕਹਿੰਦੇ ਰਿਵਿਊ ਕਰ ਰਿਹਾ ਸੀ ਪਿਛਲੇ ਸਾਲ ਦੇ ਵਿੱਚ ਕਾਂਗਰਸ ਨੇ ਇੱਕ ਬਿੱਲ ਪਾਸ ਕੀਤਾ ਸੀ ਕਾਨੂੰਨ ਬਣਾਇਆ ਸੀ ਜਿਸ ਦੇ ਤਹਿਤ ਡਿਪਾਰਟਮੈਂਟ ਆਫ ਜਸਟਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਦਸੰਬਰ ਮਹੀਨੇ ਦੀ ਆਈ ਥਿੰਕ 18-19 ਤਰੀਕ ਸੀਗੀ ਵੀ ਉਦੋਂ ਤੱਕ ਸਾਰੇ ਦਸਤਾਵੇਜ਼ ਜਿਹੜੇ ਉਹ ਰਿਲੀਜ਼ ਕਰਨ ਪਰ ਉਹ ਆਪਣੀ ਉਸ ਡੈਡਲਾਈਨ ਨੂੰ ਮਿਸ ਕਰ ਗਏ ਸੀ ਤੇ ਫਿਰ ਜਿਹੜੇ ਡਾਕੂਮੈਂਟ ਰਿਲੀਜ਼ ਜਿਹੜੇ ਕੁਝ ਹੋਏ ਸੀ ਉਹਨਾਂ ਵਿੱਚੋਂ ਟਰੰਪ ਹੁਣਾਂ ਦੇ ਨਾਮ ਨੂੰ ਰਿਡੈਕਟ ਕਾਫੀ ਵੱਡੇ ਪੱਧਰ ਦੇ ਉੱਤੇ ਕੀਤਾ ਜਿਹੜਾ ਹੋ ਗਿਆ ਸੀਗਾ ਤੇ ਉਸ ਦੀ ਕਾਫੀ ਜ਼ਿਆਦਾ ਇਹਨਾਂ ਨੂੰ ਤੋਏ ਦਾ ਸਾਹਮਣਾ ਕਰਨਾ ਪਿਆ ਫਿਰ ਇਵੈਂਚੁਅਲੀ ਇਹਨਾਂ ਨੇ ਹੋਰ ਡਾਕੂਮੈਂਟ ਅੱਜ ਜਾ ਕੇ ਜਿਹੜੇ ਆ ਉਹ ਰਿਲੀਜ਼ ਕੀਤੇ ਆ ਹੁਣ ਦਸਤਾਵੇਜ਼ਾਂ ਦੇ ਵਿੱਚ ਕੀ ਆ ਕਿਹਨੂੰ ਰਿਡੈਕਟ ਕੀਤਾ ਗਿਆ ਕੀ ਇਕੱਲੇ ਵਿਕਟਮਸ ਰਿਡੈਕਟ ਕੀਤੇ ਗਏ ਆ ਜਾਂ ਕਈ ਲੋਕਾਂ ਨੂੰ ਇਸ ਦੇ ਵਿੱਚ ਬਚਾਇਆ ਗਿਆ ਆ ਜਿਵੇਂ ਜਿਹੜੇ ਰਾਸ਼ਟਰਪਤੀ ਮੌਜੂਦਾ ਸਾਬਕਾ ਰਾਸ਼ਟਰਪਤੀ ਤੇ ਹੋਰ ਜਿਹੜੇ ਕਈ ਜਾਣਿਆਂ ਦੇ ਨਾਮ ਜਿਹੜੇ ਇਸ ਦੇ ਵਿੱਚ ਆਉਂਦੇ ਆ ਵੱਡੇ ਵੱਡੇ ਲੋਕਾਂ ਦੇ ਉਹ ਜਿਹੜੀ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ ਸੋ 6 ਮਿਲੀਅਨ ਪੇਜ ਕਹਿੰਦੇ ਵੀ 30 ਦਿਨਾਂ ਦੇ ਵਿੱਚ ਰਿਵਿਊ ਇਹਨਾਂ ਨੇ ਜਿਹੜੇ ਉਹ ਕੀਤੇ ਆ ਤੇ ਇਸ ਲਈ ਸਾਨੂੰ ਵਕਤ ਕਹਿੰਦੇ ਵੀ ਜ਼ਿਆਦਾ ਜਿਹੜਾ ਉਹ ਲੱਗ ਰਿਹਾ ਹੈਗਾ ਆ ਸੋ ਐਪਸਟੀਨ ਲਾਇਬ੍ਰੇਰੀ ਕਰਕੇ ਇਹ ਡਿਪਾਰਟਮੈਂਟ ਆਫ ਜਸਟਿਸ ਦੀ ਵੈਬਸਾਈਟ ਦੇ ਉੱਤੇ ਇੱਕ ਉਹਨਾਂ ਨੇ ਸਪੈਸ਼ਲ ਪੇਜ ਜਿਹੜਾ ਉਹ ਬਣਾਇਆ ਆ ਐਪਸਟੀਨ ਲਾਇਬ੍ਰੇਰੀ ਕਰਕੇ ਤੇ ਫਿਰ ਕਹਿੰਦੇ ਵੀ ਉੱਥੇ ਜਾ ਕੇ ਤੁਸੀਂ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟਸ ਆ ਕੋਰਟ ਆਰਡਰਸ ਤੋਂ ਲੈ ਕੇ ਡੀਓਜੇ ਦੇ ਡਿਸਕਲੋਜ਼ਰ ਫੋਇਆ ਦੇ ਰੈਕਰਡ ਹੋਰ ਕਈ ਜਿਹੜੀਆਂ ਡਾਕੂਮੈਂਟਸ ਜਿਹੜੇ ਆ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਆ ਪਰ ਅੱਜ ਕਈ ਲੱਖਾਂ ਹੀ ਕਈ ਮਿਲੀਅਨ ਜਿਹੜੇ ਡਾਕੂਮੈਂਟਸ ਆ ਉਹ ਹੁਣੇ ਹੀ ਰਿਲੀਜ਼ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਐਪਸਟੀਨ ਦੇ ਫਾਈਲ ਦੇ ਨਾਲ ਕੇਸ ਦੇ ਨਾਲ ਸੰਬੰਧਿਤ ਕਰ ਦਿੱਤੇ ਗਏ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਮੁਲਕਾਂ ਦੇ ਉੱਤੇ ਟੈਰਿਫ ਲਾਉਣ ਨੂੰ ਥ੍ਰੈਟ ਕੀਤੀ ਆ ਜੋ ਕਿਊਬਾ ਨੂੰ ਤੇਲ ਵੇਚਣਗੇ ਇਹਦੇ ਨਾਲ ਇੱਕ ਤਰ੍ਹਾਂ ਨਾਲ ਮੈਕਸੀਕੋ ਨੂੰ ਵੀ ਕਾਰਨਰ ਦੇ ਵਿੱਚ ਕੀਤਾ ਗਿਆ ਹੈਗਾ ਕਿਊਬਾ ਦੇ ਫੋਰਨ ਮਿਨਿਸਟਰ ਬਰੂਨੋ ਰੋਦਰੀਗਸ ਨੇ ਇਸ ਐਗਜ਼ੀਕਿਊਟਿਵ ਆਰਡਰ ਦੀ ਕੰਡਮਨੇਸ਼ਨ ਕੀਤੀ ਹੈਗੀ ਆ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਬਰੂਟਲ ਐਕਟ ਆਫ ਅਗਰੈਸ਼ਨ ਆ ਕਿਊਬਾ ਤੇ ਇਸ ਦੇ ਲੋਕਾਂ ਦੇ ਖਿਲਾਫ
ਸੋ ਕਹਿੰਦੇ ਵੀ ਸਿਚੁਏਸ਼ਨ ਇਹ ਬਣੀ ਹੋਈ ਆ, ਅੱਜ ਦਾ CNN ਵੀ ਰਿਪੋਰਟ ਕਰ ਰਿਹਾ ਵੀ ਕਿਊਬਾ ਤੇ USA ਦੇ ਮਾਮਲੇ ਦੇ ਵਿੱਚ ਜਿਸ ਟਾਈਮ ਦੇ ਉੱਤੇ ਜਦੋਂ ਕਾਫੀ ਲੰਮਾ ਸਮਾਂ ਪਹਿਲਾਂ ਮਿਜ਼ਾਈਲ ਦਾ ਜੋ ਕਨਫਲਿਕਟ ਚੱਲਿਆ ਸੀਗਾ, ਉਹ ਤੋਂ ਬਾਅਦ ਕਹਿੰਦੇ ਇੰਨਾ ਜਿਹੜਾ ਤਕੜਾ ਕਨਫਲਿਕਟ ਆ ਉਹ ਇਸ ਟਾਈਮ ਕਿਊਬਾ ਤੇ USA ਦੇ ਵਿੱਚ ਹੋ ਸਕਦਾ ਹੈਗਾ, ਕਿਉਂਕਿ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਆਲਰੇਡੀ ਚੱਕ ਕੇ ਲਿਆਂਦਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਤੇ ਉੱਥੇ ਜਿਹੜਾ ਤੇਲ ਜਾਂਦਾ ਸੀ ਕਿਊਬਾ ਨੂੰ ਉਹ ਵੀ ਬੰਦ ਕਰ ਦਿੱਤਾ ਗਿਆ ਹੈਗਾ। ਤੇ ਨਾਲ ਦੀ ਨਾਲ ਮੈਕਸੀਕੋ ਦੀ ਗਵਰਨਮੈਂਟ ਦੇ ਵੀ ਪ੍ਰੈਸ਼ਰ ਪਾਇਆ ਗਿਆ ਹੈ, ਖਾਸ ਕਰਕੇ ਜੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੀਨਬਾਮ ਹੈ, ਉਹਨਾਂ ਨੇ ਇਹ ਕਿਹਾ ਵੀ ਅਸੀਂ ਵਧੀਆ ਰਿਲੇਸ਼ਨ ਟਰੰਪ ਉਹਨਾਂ ਨਾਲ ਬਣਾ ਰਹੇ ਹਾਂ, ਤੇ ਕਿਉਂਕਿ ਜਿਹੜੀ ਆਇਲ ਦੀ ਲਾਈਫ ਲਾਈਨ ਸੀ ਕਿਊਬਾ ਦੀ ਉਹ ਮੈਕਸੀਕੋ ਵੀ ਸੀਗਾ। ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਚੌਕ ਆਫ ਕਿਊਬਾ, ਤੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਫੀਲਿੰਗ ਨੇਸ਼ਨ ਹੈਗੀ ਆ। ਤੇ ਉਹਦੇ ਨਾਲ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦਾ ਆਇਲ ਦਾ ਸੰਬੰਧ ਰੱਖਦਾ ਹੈਗਾ, ਵੇਚਦਾ ਹੈਗਾ, ਤੇ ਅਸੀਂ ਉਹਨਾਂ ਦੇ ਉੱਤੇ ਪੂਰਾ ਟੈਰਿਫ ਲਾਵਾਂਗੇ। ਦੂਸਰੇ ਪਾਸੇ ਕਿਊਬਾ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਇਹ ਕਿਹਾ ਹੈ ਵੀ ਬੈਗ ਵਗੈਰਾ ਆਪਣੇ ਪੈਕ ਕਰ ਲਓ ਤੇ ਤਿਆਰ ਰਹੋ, ਕਿਸੇ ਟਾਈਮ ਵੀ ਜਿਹੜੀ ਲੜਾਈ ਆ ਉਹ ਲੱਗ ਸਕਦੀ ਹੈਗੀ ਆ। ਜੀ। ਇੱਕ ਹੋਰ ਕੁਇਕ ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਹਾਂ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ ਤੇ ਅੱਜ ਵਾਸ਼ਿੰਗਟਨ ਪੋਸਟ ਨੇ ਬਹੁਤ ਹੈਰਾਨੀਜਨਕ ਰਿਪੋਰਟ ਛਾਪੀ ਹੈਗੀ ਆ। ਕਹਿੰਦੇ ਵੀ ਆਈਸ ਵਾਲਿਆਂ ਨੇ ਪੂਰੇ ਅਮਰੀਕਾ ਦੇ ਵਿੱਚ ਇੱਕ ਕੋਵਰਟ ਜਿਹੜਾ ਆ ਸਰਵੇਲੈਂਸ ਪ੍ਰੋਗਰਾਮ ਸ਼ੁਰੂ ਕੀਤਾ ਸੀ ਦਸੰਬਰ ਮਹੀਨੇ 'ਚ ਇਮੀਗ੍ਰੈਂਟਸ ਨੂੰ ਜਿਹੜਾ ਵਾਚ ਕਰਨ ਦਾ। ਇਹ ਬਿਲਕੁਲ ਲੁਕਿਆ ਹੋਇਆ ਉਹਨਾਂ ਦਾ ਪ੍ਰੋਗਰਾਮ ਸੀ, ਕਿਉਂਕਿ ਉਹਨਾਂ ਨੇ ਇੱਕ ਫਰਾਂਸ ਦੀ ਕੰਪਨੀ ਕੈਪ ਜੈਮਨੀ ਕਰਕੇ ਆ ਉਹਨਾਂ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ। ਜਦੋਂ ਬਾਅਦ ਦੇ ਵਿੱਚ ਇਹਦਾ ਰੌਲਾ ਪਿਆ ਵੀ ਦੇਖੋ ਫਰਾਂਸ ਦੀ ਕੰਪਨੀ ਅਮਰੀਕਾ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜੋ ਗਵਰਨਮੈਂਟ ਸਰਵੇਲੈਂਸ ਕਰ ਰਹੀ ਉਹਨਾਂ ਦੀ ਉਹਦੇ ਨਾਲ ਕੰਟਰੈਕਟ ਕੀਤਾ ਹੈਗਾ, ਤੇ ਫਿਰ ਫਰਾਂਸ ਦੀ ਸਰਕਾਰ ਨੇ ਇਹ ਕਿਹਾ ਆ ਵੀ ਨਹੀਂ, ਅਸੀਂ ਜਿਹੜਾ ਕੰਟਰੈਕਟ ਆ ਉਹ ਐਗਜ਼ਿਸਟੈਂਸ ਨਹੀਂ ਹੈਗਾ, ਅਸੀਂ ਉਹ ਤੋਂ ਆਊਟ ਹੋ ਗਏ ਹੈਗੇ ਆ। ਕਹਿੰਦੇ ਦਸੰਬਰ ਮਹੀਨੇ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਚੁੱਪਚਾਪ ਪੂਰੇ ਅਮਰੀਕਾ ਦੇ ਵਿੱਚ ਇੱਕ ਇਦਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਨਾਲ 15 ਲੱਖ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ ਥਰੂ ਪੇਡ ਕੰਟਰੈਕਟਰਸ ਉਹਨਾਂ ਦੀ ਪੂਰੀ ਜਿਹੜੀ ਆ ਇਨਫੋਰਮੇਸ਼ਨ ਇਕੱਠੀ ਕਰਨੀ ਆ ਥਰੂ ਰਿਮੋਟ ਟੈਕਨੋਲੋਜੀ ਤੇ ਔਨ ਦਾ ਗਰਾਊਂਡ ਸਰਵੇਲੈਂਸ। ਸੋ ਰਿਮੋਟ ਟੈਕਨੋਲੋਜੀ ਵੀ ਵਰਤ ਰਹੇ ਸੀ ਤੇ ਔਨ ਦਾ ਗਰਾਊਂਡ ਵੀ ਜੋ ਲੋਕ ਆ ਉਹਨਾਂ ਨੇ ਹਾਇਰ ਕੀਤੇ ਹੋਏ ਸੀ। ਇਹ ਕਹਿੰਦੇ ਵੀ ਇਹਨੂੰ ਸਕਿਪ ਟ੍ਰੇਸਿੰਗ ਸਰਵਿਸ ਕਰਕੇ ਇਹ ਜਿਹੜਾ ਕਾਮਨਲੀ ਯੂਜ਼ ਕੀਤਾ ਜਾਂਦਾ ਹੈਗਾ। ਜਿਹੜੇ ਲੋਕ ਲੋਨ ਜਦੋਂ ਲੋਨ ਲੈਂਦੇ ਆ, ਚਾਹੇ ਕਾਰਾਂ ਦਾ, ਘਰ ਦਾ ਜਾਂ ਹੋਰ ਕੋਈ ਡਿਫਾਲਟ ਹੋ ਜਾਂਦੇ ਆ, ਸੋ ਉਹ ਹਾਇਰ ਕਰਦੇ ਆ ਕੰਪਨੀਆਂ ਨੂੰ ਜੋ ਵਾਚ ਕਰਦੇ ਹੈਗੇ ਵੀ ਕਿੱਥੇ ਜਾ ਕੇ ਅਸੀਂ ਬੰਦੇ ਨੂੰ ਜਿਹੜਾ ਫੜਨਾ ਹੈਗਾ, ਸਕਿਪ ਟ੍ਰੇਸਿੰਗ ਸਰਵਿਸਿਜ਼। ਸੋ ਇਦਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਯੂਐਸ ਦੀ ਜਿਹੜੀ ਸਬਸਿਡਰੀ ਆਫ ਪੈਰਿਸ ਬੇਸਡ ਕੈਪ ਜੈਮਨੀ ਆ, ਜੋ ਯੂਰਪ ਦੇ ਵਿੱਚ ਵਨ ਆਫ ਦਾ ਲਾਰਜੈਸਟ ਟੈਕ ਤੇ ਕੰਸਲਟਿੰਗ ਮਲਟੀਨੈਸ਼ਨਲ ਫਰਮ ਹੈਗੀ ਆ ਤੇ 3.5 ਲੱਖ ਦੇ ਕਰੀਬ ਉਹਨਾਂ ਦੇ EMPLOYE ਆ ਵਰਲਡ ਵਾਈਡ। ਉਹਨਾਂ ਨੇ ਆਈਸ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ $4.8 ਮਿਲੀਅਨ ਦਾ ਸਿਰਫ ਪਹਿਲੇ 3 ਮਹੀਨਿਆਂ ਦੇ ਲਈ, ਤੇ 365 ਮਿਲੀਅਨ ਸੀਲਿੰਗ ਓਵਰ 2 ਸਾਲਾਂ ਦੇ ਵਿੱਚ $365 ਮਿਲੀਅਨ ਉਹਨਾਂ ਨੇ ਦੇਣਾ ਸੀ, ਜਿਹਦੇ ਵਿੱਚ 14 ਦੇ ਕਰੀਬ ਵੈਂਡਰਸ ਹੋਣੇ ਸੀ, ਡਿਫੈਂਸ ਕੰਟਰੈਕਟਰਸ, ਲੋਕਲ ਪ੍ਰਾਈਵੇਟ ਆਈ ਫਰਮਸ ਇਦਾਂ ਦੇ। ਪਰ ਕੱਲ ਜੋ ਕੈਪ ਜੈਮਨੀ ਦੇ ਆਫੀਸ਼ੀਅਲਸ ਆ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇਹ ਦੱਸਿਆ ਵੀ ਜੋ ਕਰੰਟਲੀ ਇਹ ਕੰਟਰੈਕਟ ਆ ਇਹ 2 ਦਿਨਾਂ ਬਾਅਦ ਅਸੀਂ ਕੈਨਸਲ ਕਰ ਦਿੱਤਾ ਸੀ, ਜਦੋਂ ਫਰਾਂਸ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ, ਆਪਾਂ ਇਦਾਂ ਦੇ ਕੰਮ ਦੇ ਵਿੱਚ ਇਨਵੋਲਵ ਨਹੀਂ ਹੋਣਾ ਹੈਗਾ। ਕਹਿੰਦੇ ਭਈ ਇੰਟਰਨਲ ਰਿਵਿਊ ਜੋ ਕੈਪ ਜੈਮਨੀ ਦਾ ਉਹ ਆਉਂਦਾ ਕਿ ਜਦੋਂ ਹੁਣ ਸੈਕੰਡ ਅਮਰੀਕਨ ਸਿਟੀਜ਼ਨ ਦੀ ਮਿਨੀਐਪਲਸ ਦੇ ਵਿੱਚ ਮੌਤ ਹੋਈ ਸੀ, ਉਹ ਤੋਂ ਬਾਅਦ ਬਹੁਤ ਜ਼ਿਆਦਾ ਜੋ ਕ੍ਰਿਟਿਸਿਜ਼ਮ ਹੋਇਆ। ਈਵਨ ਐਪਲ ਕੰਪਨੀ ਦੇ ਸੀਈਓ ਟਿਮ ਕੁੱਕ ਨੇ ਤੇ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ ਤੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਸੀ ਸਿਲੀਕਨ ਵੈਲੀ ਵੱਲੋਂ ਵੀ ਭਈ ਇਹ ਕੰਮ ਦੇ ਉੱਤੇ ਤੁਸੀਂ ਜਿਹੜਾ ਸਟਾਪ ਲਾਓ, ਇਹ ਟੂ ਮੱਚ ਆ, ਆਊਟ ਆਫ ਦਾ ਵੇ ਜਾ ਰਿਹਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਕਿ ਆਈਸ ਦਾ ਪਾਰਟ ਹੈਗੀ ਆ, ਉਹਨਾਂ ਨੇ ਕੋਈ ਡਿਟੇਲ ਨਹੀਂ ਦਿੱਤੀ ਇਸ ਬਾਰੇ ਵੀ ਕਿਹੜਾ ਜਿਹੜਾ ਸਕਿਪ ਟ੍ਰੇਸਿੰਗ ਪ੍ਰੋਗਰਾਮ ਆ ਉਹ ਯੂਜ਼ ਕਰ ਰਹੇ ਹੈਗੇ ਜੀ। ਸੋ ਕਾਫੀ ਲੰਮੀ ਰਿਪੋਰਟ ਆ, ਆਪਣੇ ਕੋਲ ਸਮਾਂ ਘੱਟ ਆ, ਜੇ ਟਾਈਮ ਲੱਗਿਆ ਪੜਿਓ ਜਰੂਰ ਪੇ ਦੇਖੋ ਵੀ ਕਿਦਾਂ ਦਾ ਕੋਵਿਡ ਆਪਰੇਸ਼ਨ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ ਜੀ। ਅਗਲੀ ਖਬਰ ਜਿਹੜੀ ਟੈਕਸਸ ਤੋਂ ਆ ਰਹੀ ਆ, 2 ਜਿਹੜੇ ਜਿਊਲਰੀ ਸਟੋਰ ਓਨਰਸ ਜਿਨ੍ਹਾਂ ਦੇ ਉੱਤੇ ਦੋਸ਼ ਇਹ ਸੀਗਾ ਹਰਜੋਤ ਸਿੰਘ ਜੀ ਵੀ ਮਿਲੀਅਨਸ ਆਫ ਡਾਲਰ ਦਾ ਸੋਨੇ ਦਾ ਸਕੈਮ ਉਹਨਾਂ ਨੇ ਕੀਤਾ। $55 ਮਿਲੀਅਨ ਦਾ ਸੋਨੇ ਦਾ ਜਿਹੜਾ ਸਕੈਮ ਕੀਤਾ, ਤੇ ਕਹਿੰਦੇ ਵੀ ਇਹ ਟਾਰਗੇਟ ਕਰਦੇ ਸੀਗੇ ਸੀਨੀਅਰਸ ਨੂੰ। ਇਹ 2 ਜਿਹੜੇ ਸਟੋਰ ਓਨਰਸ ਆ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਆ। ਅਰਵਿੰਗ ਤੇ ਫ੍ਰਿਸਕੋ ਦੇ ਵਿੱਚ ਕਹਿੰਦੇ ਵੀ ਇੱਕੋ ਟਾਈਮ ਦੇ ਉੱਤੇ ਕੋਲਿਨ ਕਾਉਂਟੀ ਦੇ ਸ਼ੈਰਿਫ ਆਫਿਸ ਤੇ ਫੈਡਰਲ ਅਧਿਕਾਰੀਆਂ ਨੇ ਜਿਹੜੀ ਰੇਡ ਜਿਹੜੀ ਉਹ ਮਾਰੀ। 1 ਸਾਲ ਤੱਕ ਜਾਂਚ ਜਿਹੜੀ ਇਹਨਾਂ ਦੀ ਚੱਲੀ ਹੈਗੀ ਆ। ਕਹਿੰਦੇ ਵੀ ਮਿਲੀਅਨਸ ਆਫ ਡਾਲਰ ਕੈਸ਼ ਦੇ ਵਿੱਚ ਤੇ ਸੋਨੇ ਦੇ ਵਿੱਚ ਤਿਲਕ ਜਿਊਲਰਸ ਅਰਵਿੰਗ ਤੇ ਸਾਈਮਾ ਜਿਊਲਰਸ ਫ੍ਰਿਸਕੋ ਉਹਨਾਂ ਤੋਂ ਜਿਹੜਾ ਆ ਉਹ ਹੁਣ ਜ਼ਬਤ ਜਿਹੜਾ ਉਹ ਕੀਤਾ ਗਿਆ ਆ।
ਦਰਜਨਾਂ ਹੀ ਜਿਹੜੇ ਅਧਿਕਾਰੀ ਆ ਕੋਲਿਨ ਕਾਉਂਟੀ ਸ਼ੈਰਿਫ ਆਫਿਸ ਦੇ ਫੈਡਰਲ, ਸਟੇਟ ਤੇ ਲੋਕਲ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਨੇ ਇਹ ਟੈਕਟੀਕਲ ਰੇਡਸ ਕਿੰਨੀਆਂ ਇਹਨਾਂ ਸਟੋਰਾਂ ਦੇ ਉੱਤੇ ਮਾਰੀਆਂ ਆ। ਇਹ ਸਕੈਮ ਕਰਦੇ ਸੀ, ਬਜ਼ੁਰਗਾਂ ਦੇ ਕੋਲੋਂ ਸੋਨਾ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਗੱਲਾਂ 'ਚ ਲਾ ਲੂ ਕੇ ਉਹਨਾਂ ਤੋਂ ਲੈ ਜਾਂਦੇ ਸੀਗੇ। ਫਿਰ ਇਹ ਸੋਨੇ ਨੂੰ ਮੈਲਟ ਕਰਦੇ ਸੀਗੇ ਤੇ ਫਿਰ ਬਾਕੀ ਜਿਹੜੇ ਕਸਟਮਰਸ ਆ ਉਹਨਾਂ ਨੂੰ ਇਹ ਵੇਚ ਦਿੱਤਾ ਜਾਂਦਾ ਸੀ ਜਾਂ ਮੁਲਕ ਤੋਂ ਬਾਹਰ ਕਢਾ ਦਿੱਤਾ ਜਿਹੜਾ ਹੋ ਜਾਂਦਾ ਸੀਗਾ। ਕੋਲਿਨ ਕਾਉਂਟੀ ਦੇ ਜਿਹੜੇ ਸ਼ੈਰਿਫ ਜਿਮ ਸਕਿਨਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਹਰਜੋਤ ਸਿੰਘ ਜੀ, ਕਹਿੰਦੇ ਵੀ ਇਹ ਸਾਡੇ ਸਿਟੀਜ਼ਨਸ ਨੂੰ, ਬਜ਼ੁਰਗਾਂ ਨੂੰ ਡੀਫਰਾਡ ਜਿਹੜੇ ਉਹ ਕਰ ਰਹੇ ਸੀਗੇ ਤੇ ਅਸੀਂ ਇਸ ਦੀ ਤਹਿ ਤੱਕ ਜਿਹੜਾ ਉਹ ਜਾਣਾ ਸੀਗਾ। ਟਾਸਕ ਫੋਰਸ ਕੋਲਿਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਪਿਛਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਗਠਨ ਉਸ ਦਾ ਕੀਤਾ ਸੀਗਾ ਤੇ ਫਿਰ ਕਹਿੰਦੇ ਵੀ ਜਿਹੜੇ ਕੋਰੀਅਰ ਸੀਗੇ, ਜਿਹੜੇ ਇਹਨਾਂ ਦੇ ਵਿਚਾਲੇ ਕਰਿੰਦੇ ਸੀਗੇ, ਜਿਹੜੇ ਜਾਂਦੇ ਸੀ ਬਜ਼ੁਰਗਾਂ ਦੇ ਘਰਾਂ ਦੇ ਵਿੱਚੋਂ ਸੋਨਾ ਜਿਹੜਾ ਉਹ ਲੈ ਕੇ ਆਉਂਦੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਡੈਲਸ ਫੋਰਟ ਵਰਥ ਇਲਾਕੇ ਦੇ ਇਰਦ ਗਿਰਦ। ਤੇ ਕਹਿੰਦੇ ਵੀ ਇਹ ਸਕੈਮ ਈਮੇਲਾਂ ਦੇ ਜ਼ਰੀਏ ਸਟਾਰਟ ਕਰਦੇ ਸੀ। ਉਹਨਾਂ ਦੇ ਨਾਮ ਨੂੰ ਕਹਿੰਦੇ ਵੀ ਇਹੀ ਉਹੀ ਜਿੱਦਾਂ ਆਪਾਂ ਨੂੰ ਇਸੇ ਕਾਲਾਂ ਕਰਦੇ ਰਹਿੰਦੇ ਆ ਸਕੈਮਰਸ, ਵੀ ਤੁਹਾਡਾ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਨਾਮ ਆ ਗਿਆ ਆ ਤੇ ਤੁਸੀਂ ਚੱਕ ਲੈ ਜਾਣੇ ਆ, ਇਸ ਤੋਂ ਪਹਿਲਾਂ ਵੀ ਤੁਸੀਂ ਚੱਕ ਹੋ ਜਾਓ, ਤੁਸੀਂ ਸਾਨੂੰ ਜਿਹੜਾ ਆ ਜਾਂ ਮਨੀ ਦੇ ਦਿਓ ਤੇ ਜਾਂ ਸੋਨਾ ਜਿਹੜਾ ਉਹ ਦੇ ਦਿਓ। ਸੋ ਗੋਲਡ ਬਾਰ ਸਕੈਮ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇਹ ਜਿਹੜੇ ਤਿਲਕ ਜਿਊਲਰ ਵਾਲੇ ਤੇ ਸਾਇਮਾ ਜਿਊਲਰ ਵਾਲੇ ਆ ਅਰਵਿੰਗ ਦੇ ਵਿੱਚ ਤੇ ਜਿਹੜਾ ਹਰਜੋਤ ਸਿੰਘ ਜੀ ਇਹ ਕਰ ਰਹੇ ਸੀਗੇ ਫ੍ਰਿਸਕੋ ਦੇ ਵਿੱਚ ਇਹ ਜਿਹੜੇ ਜਿਊਲਰੀ ਸਟੋਰ ਆ। ਸੋ ਇਹ ਦੇਸੀਆਂ ਦੇ ਜਿਊਲਰੀ ਸਟੋਰ ਸੀਗੇ, ਇਹ ਭਾਰਤੀ ਮੂਲ ਦੇ ਮੈਨੂੰ ਲੱਗਦਾ ਵੀ ਇਹ ਬੰਦੇ ਸੀਗੇ ਜਿਨ੍ਹਾਂ ਨੇ ਇਹ ਕਾਂਡ ਜਿਹੜਾ ਉਹ ਕੀਤਾ। ਕਹਿੰਦੇ ਵੀ $7 ਮਿਲੀਅਨ ਇਹਨਾਂ ਨੇ ਲੋਕਾਂ ਦੇ, ਬਜ਼ੁਰਗਾਂ ਦੀ ਰਿਟਾਇਰਮੈਂਟ ਸੇਵਿੰਗ ਦੇ ਵਿੱਚੋਂ 200 ਤੋਂ ਵੱਧ ਬਜ਼ੁਰਗਾਂ ਦੀ ਜਿਹੜੇ ਵਿਕਟਮ ਸੀਗੇ ਉਹਨਾਂ ਤੋਂ ਹਥਿਆਇਆ। ਸਾਰਿਆਂ ਦੀ ਸਾਰੀ ਉਮਰ, ਸਾਰਿਆਂ ਦੀ ਜਿਹੜੀ ਹੈ 65 ਸਾਲ ਤੋਂ ਉੱਤੇ ਉਮਰ ਸੀਗੀ ਤੇ $55 ਮਿਲੀਅਨ ਦਾ ਕੁੱਲ ਜਿਹੜਾ ਇਹਨਾਂ ਨੇ ਫਰਾਡ ਕੀਤਾ ਸੀਗਾ। ਸੋ ਟੈਕਸਸ ਦੇ ਵਿੱਚ ਇਹਨਾਂ ਨੇ $55 ਮਿਲੀਅਨ ਦਾ ਜਿਹੜਾ ਚੂਨਾ ਆ ਲੋਕਾਂ ਨੂੰ, ਬਜ਼ੁਰਗਾਂ ਨੂੰ ਜਿਹੜਾ ਉਹ ਲਾਇਆ ਜਿਹੜਾ ਉਹ ਹੈਗਾ ਆ। ਸੋ ਇਹ ਦੋ ਓਨਰ ਜਿਹੜੇ ਆ ਉਹ ਗ੍ਰਿਫਤਾਰ ਹਰਜੋਤ ਸਿੰਘ ਜੀ ਕਰ ਲਏ ਗਏ ਆ, ਤਿਲਕ ਜਿਊਲਰ ਤੇ ਸਾਇਮਾ ਜਿਊਲਰ ਦੇ ਜਿਹੜੇ ਓਨਰਸ ਹੈਗੇ ਆ। ਸੋ 1 ਸਾਲ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਚਲਾਈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਹੱਥੇ ਜਿਹੜੀ ਇਹ ਕਾਮਯਾਬੀ ਆ ਉਹ ਲੱਗੀ ਹੈਗੀ ਆ। ਜੀ ਦੇਖੋ, ਹੁਣ ਸੁਨਿਆਰੇ ਵੀ ਜਿਹੜੇ ਆ ਇਦਾਂ ਦੇ ਜਿਹੜੇ ਕਾਲਾਂ ਆਉਂਦੀਆਂ ਫਰਾਡ ਉਹਨਾਂ ਨਾਲ ਰਲੇ ਹੋਏ ਆ। ਪਹਿਲੀ ਬੇਨਤੀ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਜੇ ਸੱਚਮੁੱਚ ਹੀ ਤੁਸੀਂ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਆ ਨਾ, ਵੱਧ ਤੋਂ ਵੱਧ ਆਪਣੇ ਜਿੰਨੇ ਵੀ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਰਹਿੰਦੇ ਉਹਨਾਂ ਨੂੰ ਦੱਸਿਆ ਕਰੋ ਵੀ ਪ੍ਰੋਗਰਾਮ ਸੁਣਨ, ਤਾਂ ਕਿ ਜਿਹੜੀਆਂ ਇਦਾਂ ਦੀਆਂ ਖਬਰਾਂ ਪਤਾ ਹੋਣ ਦੇ ਨਾਲ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਫਰਾਡ 'ਚ ਰਗੜ ਨਾ ਹੋ ਜਾਣ। ਕੱਲ ਵੀ ਸਾਡੇ ਰੇਡੀਓ ਸਟੇਸ਼ਨ ਤੇ ਕਾਲ ਆਈ ਸੀ ਸੈਨੋਜ਼ੇ ਤੋਂ ਹੀ, ਕਹਿੰਦਾ ਵੀ ਮੈਨੂੰ ਕਾਲ ਆਈ, ਕਹਿੰਦੀ ਬੀਬੀ ਕਹਿੰਦੀ ਵੀ ਮੈਂ ਇੰਡੀਅਨ ਐਮਬੈਸੀ ਤੋਂ ਬੋਲਦੀ ਆ, ਕਹਿੰਦਾ ਈਵਨ ਵੀਡੀਓ ਕਾਲ ਤੇ ਵੀ ਤੇਰਾ ਕ੍ਰਾਈਮ ਦੇ ਵਿੱਚ ਤੂੰ ਇਨਵੋਲਵ ਹੈਗਾ ਆ ਤੇ ਅਸੀਂ ਤੇਰੀ ਇਨਵੈਸਟੀਗੇਸ਼ਨ ਕਰਨੀ ਆ। ਦਿੱਲੀ ਦੇ ਵਿੱਚ ਪੁਲਿਸ ਆਫੀਸਰ ਬੈਠਾ ਹੈਗਾ, ਕਹਿੰਦਾ ਉਹਦੇ ਨਾਲ ਵੀ ਮਿਲਾ ਦਿੱਤਾ ਤੇ ਵੀ ਆਹ ਦੇਖੋ ਜੀ ਸਾਰਾ ਰੈਕੋਰਡ ਬਣਿਆ ਤੇ ਤੁਹਾਨੂੰ ਜਿਹੜੇ ਆ ਆਪਾਂ ਲੈ ਦੇ ਕੇ ਜਿਹੜਾ ਕੁਛ ਨਾ ਕੁਛ ਕਰ ਦਿੰਦੇ ਆ। ਉਹ ਲੱਕਲੀ ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਰੇਡੀਓ USA ਦਾ ਲਿਸਨਰ ਆ, ਕਹਿੰਦਾ ਫਿਰ ਮੈਂ ਚੰਗਾ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਦੱਸਿਆ ਤੇ ਫੇਰ ਕਹਿੰਦਾ ਫੋਨ ਕੱਟ ਗਿਆ। ਸੋ ਕੱਲੇ ਇਹ ਨਹੀਂ ਹੈਗੇ, ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀਆਂ ਕਾਲਸ ਆ ਰਹੀਆਂ, ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਦੀਆਂ। ਹੁਣ ਦੇਖੋ ਵੀ ਇਹ ਦੱਸ ਰਹੇ ਵੀ ਅਸੀਂ ਇੰਡੀਅਨ ਐਮਬੈਸੀ ਚੋਂ ਬੋਲ ਰਹੇ ਹਾਂ। ਇੰਡੀਅਨ ਐਮਬੈਸੀ ਦਾ ਕੀ ਲੈਣਾ ਦੇਣਾ ਇਹਦੇ ਚ, ਸਿਰਫ ਨਾਂ ਲੈ ਕੇ ਨਾਲੇ ਇੰਡੀਅਨ ਐਮਬੈਸੀ ਕਦੇ ਇਦਾਂ ਦਾ ਕੰਮ ਕਰੂਗੀ। ਸੋ ਇਹ ਡਿਜੀਟਲ ਅਰੈਸਟ ਇਦਾਂ ਕਰਕੇ ਜਿਹੜਾ ਹਰਜੋਤ ਸਿੰਘ ਜੀ ਕਰਦੇ ਜਿਹੜੇ ਉਹ ਹੈਗੇ ਆ। ਸੋ ਇਸ ਤਰੀਕੇ ਦੇ ਨਾਲ ਸੋ ਮੈਂ ਦੱਸਦੇ ਜਾਵਾਂ ਤੇਲਗੂ ਮੂਲ ਦਾ ਬੰਦਾ ਆ ਜੀ, ਮੈਂ ਉਹਨਾਂ ਕੋਲ ਰਾਜ ਕਨਵੀਰ ਸਿੰਘ ਜੀ ਕਹਿੰਦਾ ਵੀ ਪਾਸਪੋਰਟ ਨੰਬਰ ਤੱਕ ਵੀ ਸੀ ਮੇਰਾ, ਦੱਸੋ ਚੋਰੀ ਦਿੱਤੇ ਆ ਉਹਨਾਂ ਨੇ, ਨੰਬਰ ਉਹਨਾਂ ਕੋਲ ਕਿੱਦਾਂ ਚੱਲ ਗਿਆ? ਉਥੋਂ ਅੰਦਰੋਂ ਡਾਟਾ ਲੀਕ ਕੀਤਾ ਉਹਨਾਂ ਨੇ ਜਾਂ ਫੜਾਇਆ ਆ, ਕਿਤੇ ਨਾ ਕਿਤੇ ਤਾਂ ਡਾਟਾ ਲੀਕ ਹੋਇਆ ਹੈਗਾ। ਤੁਸੀਂ ਹਰਜੋਤ ਸਿੰਘ ਜੀ ਜੋ ਇਸ ਟਾਈਮ ਚੱਲ ਰਿਹਾ ਹੈ ਨਾ, ਜੋ ਮਾਹੌਲ ਬਣ ਰਿਹਾ, ਜੋ ਉਲਟ ਜਿਹੜੀ ਭਾਵਨਾ ਜਿਹੜੀ ਚੱਲ ਰਹੀ ਨਾ, ਜਿਹੜੀ ਗੈਂਗਸਟਰਵਾਦ ਦਾ ਜਿਹੜਾ ਰੌਲਾ ਪੈ ਰਿਹਾ ਇਸ ਟਾਈਮ ਪੰਜਾਬ ਦੇ ਵਿੱਚ ਸਾਰੇ ਪਾਸੇ, ਇਹ ਜਿਹੜੀਆਂ ਗੋਲੀਆਂ ਚਲਵਾਈਆਂ ਜਾ ਰਹੀਆਂ, ਸਭ ਬਿਸ਼ਨੋਈ ਗੈਂਗ ਦਾ ਸਿੱਧਾ ਨਾਂ ਆ ਵੀ ਭਾਰਤ ਸਰਕਾਰ ਦੇ ਕਹਿਣ ਤੇ ਕੰਮ ਕਰ ਰਿਹਾ। ਉਹ ਇਹ ਹੁਣ ਧੱਬਾ ਲਾ ਕੇ ਪੰਜਾਬੀਆਂ ਦੇ, ਸਿੱਖਾਂ ਦੇ ਉੱਤੇ ਇਹਨਾਂ ਨੇ ਹੋਰ ਨੰਗਾ ਨਾਚ ਜਿਹੜਾ ਉੱਥੇ ਖੇਡਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਇਹ ਵੀ ਧਿਆਨ ਜਿਹੜਾ ਸਾਰਿਆਂ ਨੂੰ ਨਾਲ ਦੇ ਨਾਲ ਦੇਖਣ ਦੀ ਜ਼ਰੂਰਤ ਆ। ਜਿਹੜੀ $55 ਮਿਲੀਅਨ ਵਾਲੀ ਠੱਗੀ ਦੇ ਵਿੱਚ ਤੇਲਗੂ ਮੂਲ ਦਾ, ਭਾਰਤੀ ਮੂਲ ਦੇ ਹੀ ਆ ਦੋਵੇਂ ਜਾਣੇ, ਜਿਹੜੇ ਤਿਲਕ ਜਿਊਲਰ ਤੇ ਸਾਇਮਾ ਜਿਊਲਰ ਦੇ ਜਿਹੜੇ ਮਾਲਕ ਆ।
ਇਹ ਰਾਧਾ ਕ੍ਰਿਸ਼ਨਾ ਕੋਈ 46 ਸਾਲਾਂ ਦਾ ਯਾਰਾਮਨੀਨੀ ਕਰਕੇ ਆ, ਉਹ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਹਰਜੋਤ ਸਿੰਘ ਜੀ ਇਹ 4-5 ਜਾਣੇ ਜਿਹੜੇ ਕੋਰੀਅਰ ਸੀਗੇ, ਅਰਪਿਤ ਦਸਾਈ, ਸਿਮਰਜੀਤ ਗਿੱਲ, ਸਤੀਸ਼ ਪਟੇਲ, ਪ੍ਰੰਜਲ ਪਟੇਲ ਤੇ ਰਾਧਾ ਕ੍ਰਿਸ਼ਨ ਯਰਮਨੀ, ਇਹ ਜਿਹੜੇ ਲੋਕ ਆ ਉਹ ਗ੍ਰਿਫਤਾਰ ਜਿਹੜੇ ਉਹ ਹੋਏ ਹੈਗੇ ਆ। ਇੱਕ ਪੰਜਾਬੀ ਵੀ ਰੱਖਿਆ ਸੀ ਕਿਉਂਕਿ ਉਹ ਭਾਸ਼ਾ ਬੋਲਣ ਦੇ ਲਈ ਦੇਖੋ ਹਨਾ। ਹਾਂਜੀ, ਗਿੱਲ ਸਾਹਿਬ ਰੱਖੇ ਸੀਗੇ ਕਿੱਦਾਂ ਆ ਕੇ ਦੇਖੋ ਕੰਮ ਕਰਦੇ ਹੈਗੇ ਆ। 55 ਮਿਲੀਅਨ ਡਾਲਰ ਲੋਕਾਂ ਦਾ ਲੁੱਟਿਆ, ਉਹਨਾਂ ਦਾ ਸਮਾਨ ਲਿਆ, ਸੋਨਾ ਲੈ ਕੇ। ਇਹ ਸਿਰਫ ਇੱਕ ਸੂਬੇ ਦੀ ਗੱਲ ਕਰ ਰਹੇ ਆ ਹਰਜੋਤ ਸਿੰਘ ਜੀ, ਸਿਰਫ ਟੈਕਸਸ ਦੇ ਵਿੱਚ, ਕੈਲੀਫੋਰਨੀਆ, ਫਲੋਰੀਡਾ, ਨਿਊਯਾਰਕ, ਹੋਰ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਕਿੱਦਾਂ ਦੇ ਲੁੱਟੇ ਆ। ਤੇ ਨਾਲੇ ਇਹ ਦੇਖੋ ਹਰਜੋਤ ਸਿੰਘ ਜੀ, ਇਹ ਜਿਹੜੇ ਲੁੱਟ ਹੋਣ ਵਾਲੇ ਆ ਮੋਸਟਲੀ ਇੱਥੋਂ ਦੇ ਰਹਿਣ ਵਾਲੇ ਲੋਕ ਆ, ਆਪਣੇ ਘੱਟ ਹੋਣੇ ਆ, ਦੂਜੇ ਜ਼ਿਆਦਾ ਰਗੜੇ ਆ ਇਹਨਾਂ ਨੇ। ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਰਗੜ ਜਿਹੜਾ ਉਹ ਰਹੇ ਹੈਗੇ ਆ। ਸੋ ਬਹੁਤ ਧਿਆਨ ਦੇ ਨਾਲ ਰਿਹਾ ਕਰੋ। ਅੱਜ ਕੱਲ ਜਿਹੜਾ ਡਿਜੀਟਲ ਅਰੈਸਟ ਕਰ ਲਿਆ ਤੁਹਾਨੂੰ, ਇਹ ਉਹ ਕਰ ਲਿਆ, ਜਿਹੜੀ ਹੁਣ ਸੈਨੋਜ਼ੇ ਵਾਲੀ ਤੁਸੀਂ ਗੱਲ ਦੱਸੀ ਆ, ਇਹ ਕੰਮ ਬਹੁਤ ਕਸੂਤਾ ਜਿਹੜਾ ਉਹ ਚੱਲ ਰਿਹਾ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜਾ ਬਚ ਕੇ ਜਿਹੜਾ ਉਹ ਰਹੋ। ਜ਼ਮਾਨਾ ਇਦਾਂ ਦਾ ਹੋਇਆ ਪਿਆ, ਟੈਕਨੋਲੋਜੀ ਦਾ ਸਹਾਰਾ ਲੈ ਕੇ ਜਿਹੜੇ ਸਕੈਮਰ ਆ ਤੇ ਜਿਹੜੇ ਚੋਰ ਆ ਉਹ ਰਗੜਾ ਬਹੁਤ ਲਾ ਰਹੇ ਆ। ਸੋ ਗੱਲ ਨੂੰ ਇੱਕ ਕਦਮ ਫੂਕ ਕੇ ਰੱਖਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਹੈਗੀ ਆ ਜੀ। ਗਾਹਾਂ ਦੇ ਗਾਹਾਂ ਦੱਸਿਆ ਜ਼ਰੂਰ ਕਰੋ ਆਪਣੇ ਜਿਹੜੇ ਕੋਈ ਵੀ ਪੰਜਾਬੀ ਭੈਣ, ਕਈ ਵਾਰੀ ਆਉਂਦਾ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੀ ਹੋਇਆ, ਮੁੜ ਕੇ ਲੁੱਟ ਹੋ ਜਾਂਦੇ। ਕੁਝ ਸਾਲ ਹੋਏ ਆ ਤੇ ਸਾਨੂੰ ਸੈਨੋਜ਼ੇ ਤੋਂ ਵੀ ਕਾਲ ਆਈ ਸੀ ਵੀ ਸਾਡਾ $7,000 ਚਲ ਗਿਆ ਜੀ, ਹੁਣ ਕੀ ਕਰੀਏ। ਤੇ ਹੁਣ ਤਾਂ ਚੱਲ ਗਿਆ, ਜਾਂ ਤੁਸੀਂ ਕ੍ਰੈਡਿਟ ਕਾਰਡ ਉਹਨਾਂ ਨੂੰ ਦੇ ਦਿੱਤੇ ਹਨਾ, ਤੇ ਗਿਫਟ ਕਾਰਡ ਬਾਈ ਕਰਕੇ ਦੇ ਦਿੱਤੇ ਜੀ। ਸਰੋਤੇ ਵੀ ਇੱਕ ਸਾਡੇ ਲਿਖਦੇ ਆ ਵੀ ਕਹਿੰਦੇ ਇਦਾਂ ਦਾ ਮੇਰੇ ਬੌਸ ਦੇ ਨਾਲ ਵੀ ਹੋਇਆ ਸੀ, ਤੇ $80,000 ਕਹਿੰਦੇ ਵੀ ਬਿਟਕੋਇਨ ਦਾ ਉਹਦੇ ਨਾਲ ਫਰਾਡ ਹੋਇਆ। ਸੋ ਬਹੁਤ ਲੋਕ ਰਗੜ ਹੋ ਰਹੇ ਹੈਗੇ ਆ। ਪਰ ਤੁਸੀਂ ਦੇਖੋ ਵੀ ਇੱਥੇ ਸ਼ਰੇਆਮ ਦੇਖੋ ਉਹਨਾਂ ਦੇ ਸੁਨਿਆਰਿਆਂ ਦੇ ਸਟੋਰ ਆ, ਤੇ ਉਹ ਕਿੱਦਾਂ ਇਨਵੋਲਵ ਸੀ ਇਸ ਕੰਮ ਦੇ ਵਿੱਚ। ਜੀ ਸੋਨਾ ਉਹਨਾਂ ਤੋਂ ਲੈਂਦੇ ਸੀਗੇ ਪਿਘਲਾ ਕੇ, ਤੇ ਬਾਅਦ ਆਮ ਲੋਕਾਂ ਨੂੰ ਫਿਰ ਉਹ ਵੇਚ ਦਿੰਦੇ ਸੀਗੇ। ਤੁਸੀਂ ਹਿਸਾਬ ਲਾ ਲਓ ਦੇਖੋ ਵੀ ਲੋਕਾਂ ਨੇ ਜਿਹੜਾ ਗਾਲਾਂ ਚ ਸੋਨਾ ਪਾਇਆ ਉਹ ਚ ਵੀ ਨੁਕਸ ਹੋਣਾ, ਵੀ ਉਹ ਵੀ ਚੋਰੀ ਦਾ ਸੋਨਾ ਲੋਕਾਂ ਨੂੰ ਵੇਚੀ ਜਾਣ ਡੇ। ਇਹ ਤੁਸੀਂ ਹਿਸਾਬ ਲਾ ਲਓ ਵੀ ਕੀ ਕੁਛ ਜਿਹੜਾ ਇਹਨਾਂ ਨੇ ਕੀਤਾ ਹੈ ਤਿਲਕ ਜਿਊਲਰ ਤੇ ਸਾਇਮਾ ਜਿਊਲਰ ਵਾਲਿਆਂ ਨੇ, ਫ੍ਰਿਸਕੋ ਤੇ ਅਰਵਿੰਗ ਦੇ ਵਿੱਚ। ਤੇ ਹਰਜੋਤ ਸਿੰਘ ਜੀ, ਸਮਾਂ ਹੁਣ ਸਮਾਪਤ ਆ, ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।